ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 17 दिसंबर 2018 4 पो नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल 5 केबल इन कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਅਸੀਂ ਪ੍ਰੋਗਰਾਮ ਦੀ ਜੋ ਸ਼ੁਰੂਆਤ ਅੱਜ ਕਰ ਰਹੇ ਹਾਂ ਨਵੇਂ ਵੀਕ ਤੋਂ ਔਰ ਨਵੇਂ ਸਮੇਂ ਦੇ ਨਾਲ, ਜੋ ਪ੍ਰੋਗਰਾਮ ਦਾ ਸਮਾਂ ਹੈ ਜੋ ਨਵੇਂ ਵਾਲਾ, ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਦੀ ਮੰਗ ਸੀ ਕਿ ਇਸ ਪ੍ਰੋਗਰਾਮ ਦੇ ਸਮੇਂ ਨੂੰ ਵਧਾਇਆ ਜਾਵੇ। ਸੋ 7:30 ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਸੱਚੋ ਸੱਚ ਚੱਲੇਗਾ ਐਵਰੀ ਡੇ ਮੰਡੇ ਥਰੂ ਫਰਾਈਡੇ। ਐਂਡ ਜੋ ਨਿਊਜ਼ ਬੁਲੇਟਿਨ ਹੈ, ਜੋ ਪੰਜਾਬੀ ਨਿਊਜ਼ ਬੁਲੇਟਿਨ ਹੈ, ਉਹ ਚੱਲੇਗਾ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਇਹ ਵੀ ਦੱਸ ਦਈਏ ਅਸੀਂ ਆਪਣੇ ਦਰਸ਼ਕਾਂ ਨੂੰ ਕਿ ਜੋ ਸੱਚੋ ਸੱਚ ਪ੍ਰੋਗਰਾਮ ਹੈ ਉਹ YouTube ਤੇ ਲਾਈਵ ਜਾ ਰਿਹਾ ਹੈ, ਕਿਉਂਕਿ ਫੇਸਬੁੱਕ ਵਿੱਚ ਬਲੌਕ ਕੀਤਾ ਹੋਇਆ ਸਾਡਾ ਜੋ ਫੇਸਬੁੱਕ ਹੈ, ਜੋ ਪੇਜ ਹੈ ਉਹ ਬਲੌਕ ਕੀਤਾ ਹੋਇਆ ਹੈ। ਸੋ YouTube ਤੇ ਤੁਸੀਂ ਟੀਵੀ 84 ਨੂੰ ਲਾਈਵ ਦੇਖ ਸਕਦੇ ਹੋ ਸਾਡੇ ਪ੍ਰੋਗਰਾਮ ਨੂੰ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84 ਜੀ। ਡਾਕਟਰ ਸਾਹਿਬ ਮੁਬਾਰਕਬਾਦ ਦਿੰਦੇ ਹਾਂ ਕਿ ਅਸੀਂ ਜੋ ਆਪਣੇ ਜੋ ਪ੍ਰੋਗਰਾਮ ਦਾ ਜੋ ਸਮਾਂ ਹੈ ਉਹ ਵਧਾਇਆ ਹੈ ਸਾਡੇ ਦਰਸ਼ਕਾਂ ਦੀ ਮੰਗ ਤੇ। ਸੋ ਨਵੇਂ ਵੀਕ ਦੇ ਨਾਲ ਔਰ ਨਵੇਂ ਸਮੇਂ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਦਾ ਔਰ ਜਿਹੜੇ ਰੇਡੀਓ ਪ੍ਰੋਗਰਾਮ ਦੇ ਨਾਲ ਵੀ ਸਰੋਤੇ ਜੁੜਦੇ ਨੇ ਜੀ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੋਂ ਬਾਅਦ ਸਾਡੀ ਦਰਸ਼ਕਾਂ ਦੀ, ਸਰੋਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈ ਜੀ। ਔਰ ਅਜੇ ਮੈਂ ਇਸ ਤੇ ਕਮੈਂਟ ਤਾਂ ਨਹੀਂ ਕਰਾਂਗਾ, ਪਰ 2 ਦਿਨ ਪਹਿਲਾਂ ਪਰਸੋਂ ਅਸੀਂ ਇਹ ਦੇਖਿਆ ਕਿ ਵੀ ਸਾਡਾ ਫੇਸਬੁੱਕ ਅਕਾਊਂਟ ਜਿਹੜਾ ਹੈ ਉਹ ਡਿਸਕੰਟੀਨਿਊ ਕਰ ਦਿੱਤਾ ਗਿਆ ਜੀ, ਕਿਉਂਕਿ ਫੇਸਬੁੱਕ ਅਥਾਰਟੀਜ਼ ਕਿਸੇ ਨਾਲ ਫੋਨ ਉਹਨਾਂ ਦਾ ਕੋਈ ਹੁੰਦਾ ਨਹੀਂ, ਤੁਸੀਂ ਕਮਿਊਨੀਕੇਟ ਨਹੀਂ ਕਰ ਸਕਦੇ। ਤੁਸੀਂ ਆਪਣਾ ਇਤਰਾਜ਼ ਲਿਖ ਸਕਦੇ ਹੋ, ਉਹਦਾ ਜਵਾਬ ਤੁਸੀਂ ਉਡੀਕਦੇ ਹੋ। ਬੇਸ਼ੱਕ ਸਾਨੂੰ ਦੁੱਖ ਹੈ ਕਿ ਅੱਜ ਦਾ ਸਾਡਾ ਪ੍ਰੋਗਰਾਮ ਫੇਸਬੁੱਕ ਰਾਹੀਂ, ਜਿੱਥੇ ਦੁਨੀਆ ਭਰ ਦੇ ਵਿੱਚ ਸਾਡੇ ਵੀਰ ਭੈਣਾਂ ਦੇਖਦੇ ਸੀ ਔਰ ਉਹਨਾਂ ਦੇ ਨਾਲ ਦੀ ਨਾਲ ਜਿਹੜੇ ਕਮੈਂਟਸ ਨੇ ਉਹ ਅਸੀਂ ਡਿਸਕਸ ਵੀ ਕਰਦੇ ਸੀ, ਉਹ ਅੱਜ ਇਸ ਤੋਂ ਮਹਿਰੂਮ ਨੇ। ਲੇਕਿਨ ਇਹ ਮੈਂ ਸੁਜੈਸਟ ਕਰਾਂਗਾ ਕਿ ਜਿਹੜੇ ਜਿਨ੍ਹਾਂ ਦੇ ਕੋਲ ਵੀ, ਜਿੱਥੇ ਵੀ ਲੈਪਟਾਪ ਜਾਂ ਮੋਬਾਈਲ ਜਾਂ ਦੂਜਾ ਹਰ ਇੱਕ ਦੇ ਕੋਲ ਇੰਟਰਨੈਟ ਹੁੰਦਾ, ਸੋ ਇਸ ਨੂੰ ਤੁਸੀਂ ਲਾਈਵ tv84.tv ਲਾਈਵ ਸਟ੍ਰੀਮ ਦੇ ਉੱਤੇ ਤੁਸੀਂ ਜਾ ਕੇ ਇਹਨੂੰ ਦੇਖ ਸਕਦੇ ਹੋ। ਔਰ ਜ਼ਾਹਰਾ ਤੌਰ ਦੇ ਉੱਤੇ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਕਿ ਫੇਸਬੁੱਕ ਦਾ ਕੀ ਰਵੱਈਆ ਹੁੰਦਾ ਹੈ ਔਰ YouTube ਤੇ ਟੀਵੀ 84 ਦੇ ਪੇਜ ਤੇ ਵੀ ਤੁਸੀਂ ਦੇਖ ਸਕਦੇ ਹੋ ਇਸ ਨੂੰ ਲਾਈਵ। ਹਾਂਜੀ, ਸੋ ਇਹ ਦੂਸਰਾ ਆਪਸ਼ਨ ਹੈ ਕਿ YouTube ਤੇ ਜਾ ਕੇ ਤੁਸੀਂ ਟੀਵੀ 84 ਦੇ ਪੇਜ ਤੇ ਲਾਈਵ ਦੇਖੋ ਜੀ। ਔਰ ਅਸੀਂ ਅਜੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਕਿ ਵੀ ਇਸ ਨੂੰ ਬਲੌਕ ਕਰਨ ਦਾ ਕੀ ਕਾਰਨ ਹੈ, ਕਿਉਂਕਿ ਜਦੋਂ ਤੱਕ ਸਾਡੇ ਕੋਲ ਡਿਟੇਲ ਨਹੀਂ ਆਉਂਦੀ, ਹੋ ਸਕਦਾ ਹੈ ਕੋਈ ਟੈਕਨੀਕਲ ਰੀਜ਼ਨ ਕਰਕੇ, ਜਾਂ ਜਿਵੇਂ 1-2 ਐਕਸਪਰਟਸ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੀਆਂ ਫੇਕ ਆਈਡੀਜ਼ ਜਿਹੜੀਆਂ ਨੇ ਫੇਸਬੁੱਕ ਦੇ ਉੱਤੇ ਬਣੀਆਂ ਹੋਈਆਂ, ਉਹਦੇ ਤੇ ਬਹੁਤ ਸਾਰਾ ਮੈਟਰ ਲੋਕ ਪਾਉਂਦੇ ਸੀ। ਸੋ ਇਹ ਉਹਨਾਂ ਨੇ ਇੱਕ ਆਪਣੇ ਲੈਵਲ ਦੇ ਉੱਤੇ ਕਲੀਨਿੰਗ ਆਪਰੇਸ਼ਨ ਵੀ ਸ਼ੁਰੂ ਕੀਤਾ ਹੋਇਆ। ਚਲੋ, ਜੇ ਬੈਨੀਫਿਟ ਆਫ ਡਾਊਟ ਦੇਣਾ ਹੋਏ ਤਾਂ ਮੇਬੀ ਅਸੀਂ ਵੀ ਉਸ ਕੈਟਾਗਰੀ 'ਚ ਹਾਲ ਦੀ ਘੜੀ ਉਹ ਵੈਰੀਫਾਈ ਕਰ ਰਹੇ ਹੋਣਗੇ, ਕਿਉਂਕਿ ਉਹਨਾਂ ਨੇ ਆਈਡੀਜ਼ ਵਗੈਰਾ ਦੂਸਰੇ ਤੀਸਰੇ ਦੁਬਾਰਾ ਮੰਗੀਆਂ ਨੇ। ਪਰ ਮੈਂ ਇਸ ਨੂੰ ਜਿਹੜਾ ਹੈ ਉਹ ਰੂਲ ਆਊਟ ਨਹੀਂ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਡਾਕੂਮੈਂਟੇਸ਼ਨ ਕਰਦੀਆਂ ਨੇ ਨਵੰਬਰ 84 ਔਰ ਸਿੱਖ ਨਸਲਕੁਸ਼ੀ ਦਾ, ਉਹਨਾਂ ਨੂੰ ਜਿਹੜਾ ਹੈ ਬਲੌਕ ਕੀਤਾ ਗਿਆ, ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਜਿਵੇਂ ਸਿੱਖਸ ਫਾਰ ਜਸਟਿਸ ਦਾ ਪੇਜ ਵੀ ਬਲੌਕ ਕੀਤਾ ਗਿਆ ਸੀ। ਔਰ ਇਸ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਪਰ ਹਾਲ ਦੀ ਘੜੀ ਮੈਂ ਬਿਨਾਂ ਜਦੋਂ ਤੱਕ ਸਾਡੇ ਕੋਲ ਫੁੱਲ ਫੈਕਟਸ ਨਹੀਂ ਹੁੰਦੇ ਇਸ ਤੇ ਅਸੀਂ ਕਮੈਂਟ ਨਹੀਂ ਕਰਾਂਗੇ। ਬਿਲਕੁਲ ਡਾਕਟਰ ਸਾਹਿਬ।
ਪਿਛਲੇ ਦਿਨਾਂ ਤੋਂ ਜਿਹੜਾ ਇੱਕ ਮਾਹੌਲ ਜਦੋਂ ਤੁਸੀਂ ਏਜੰਸੀਆਂ ਦੀ ਖੇਡ ਦੇਖਦੇ ਹੋ, ਇਹਦੇ 'ਚ ਦੋ ਕੋਈ ਰਾਵਾਂ ਨਹੀਂ ਨੇ। ਔਰ ਇਹ ਸਮਝ ਲੈਣਾ ਚਾਹੀਦਾ ਹੈ ਸਾਡੇ ਵੀਰਾਂ ਭੈਣਾਂ ਨੂੰ ਜਿਹੜੇ ਬਹੁਤ ਵਾਰ ਨਾਈਵ ਹੋ ਕੇ ਜਾਂ ਅਨਾੜੀ ਬਣ ਕੇ ਕਦੇ ਇੱਕ ਸਿਸਟਮ ਤੋਂ ਕਦੇ ਦੂਸਰੇ ਸਿਸਟਮ ਤੋਂ ਇਨਸਾਫ ਦੀ ਆਸ ਰੱਖਦੇ ਨੇ, ਉਮੀਦ ਰੱਖਦੇ ਨੇ ਜੀ। ਔਰ ਖਾਸ ਤੌਰ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਲੈ ਕੇ ਇਸ ਸਾਰੇ ਦੌਰ ਦੇ ਵਿੱਚ ਉਹ ਭਾਵੇਂ ਸਿਆਸੀ ਲੋਕਾਂ ਦੀਆਂ ਬਿਆਨਬਾਜ਼ੀਆਂ ਸੀ ਜਾਂ ਉਹਨਾਂ ਦੇ ਚੋਣ ਵਾਅਦੇ ਸੀ ਜਾਂ ਫਿਰ ਜਿਹੜੇ ਕਮਿਸ਼ਨ ਜਿਹੜੇ ਨੇ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਉਹਨਾਂ ਦੀਆਂ ਰਿਪੋਰਟਾਂ ਸੀ ਜਾਂ ਫਿਰ ਜੁਡੀਸ਼ਰੀ ਦਾ ਰੋਲ ਸੀ, ਅਦਾਲਤੀ ਸਿਸਟਮ ਦਾ। ਸੋ ਬਹੁਤ ਸਾਰੇ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਜਿਹੜੇ ਨੇ ਉਹ ਹੋਪ ਕਰਦੇ ਰਹੇ ਕਿ ਹੁਣ ਜਸਟਿਸ ਨਿਕਲੇਗਾ, ਹੁਣ ਜਸਟਿਸ ਨਿਕਲੇਗਾ। ਸੋ ਜ਼ਾਹਰਾ ਤੌਰ ਦੇ ਉੱਤੇ ਇੱਕ ਗੱਲ ਬੜੀ ਸਾਫ਼ ਹੈ ਕਿ ਭਾਰਤ ਨੂੰ ਏਜੰਸੀਆਂ ਹੀ ਰਨ ਕਰਦੀਆਂ ਨੇ। ਜੋ ਕੁਝ ਜੂਨ 84 ਚ ਹੋਇਆ, ਨਵੰਬਰ 84 ਚ ਹੋਇਆ, ਉਸ ਤੋਂ ਬਾਅਦ ਇੱਕ ਦਹਾਕਾ ਪੰਜਾਬ ਦੇ ਵਿੱਚ ਸਿੱਧੀ ਨਸਲਕੁਸ਼ੀ ਹੋਈ ਔਰ ਹੁਣ ਵੀ ਪਿਛਲੇ 2 ਦਹਾਕਿਆਂ ਤੋਂ ਉਸ ਨਸਲਕੁਸ਼ੀ ਤੋਂ ਬਾਅਦ ਪੰਜਾਬ ਦੇ ਵਿੱਚ ਉਹ ਡਰੱਗ ਵਾਰਫੇਅਰ ਹੋਏ, ਸਿਆਸੀ ਤਾਣਾ ਬਾਣਾ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ, ਕੋਈ ਜਿਹੜਾ ਇਹ ਸਾਰਾ ਸਿਸਟਮ ਇਹ ਸਾਰਾ ਏਜੰਸੀਆਂ ਦੇ ਕੰਟਰੋਲ 'ਚ ਹੁੰਦਾ ਹੈ। ਬਹੁਤ ਵਾਰ ਅਗਲੇ ਪਾਤਰ ਬਦਲ ਜਾਂਦੇ ਨੇ, ਕਦੇ ਉਹ ਰਾਜੀਵ ਗਾਂਧੀ ਸੀ, ਕਦੇ ਉਹ ਮਨਮੋਹਨ ਸਿੰਘ ਦਾ ਚਿਹਰਾ ਆ ਗਿਆ, ਅੱਜ ਨਰਿੰਦਰ ਮੋਦੀ ਦਾ। ਸੋ ਇਸੇ ਤਰ੍ਹਾਂ ਜੇ ਜੁਡੀਸ਼ਰੀ ਵੱਲ ਵੀ ਦੇਖੀਏ ਤੇ ਕੋਈ ਇਹ ਸਮਝਣ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ 1 ਨਵੰਬਰ ਤੋਂ 4 ਨਵੰਬਰ ਤੱਕ ਲਗਾਤਾਰ ਦਿੱਲੀ ਦੇ ਵਿੱਚ ਜਿੱਥੇ ਕਿ ਸਿੱਖ ਨਸਲਕੁਸ਼ੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਉਂਦੇ ਜਿਹੜੇ ਨੇ ਗਲਾਂ 'ਚ ਟਾਇਰ ਪਾ ਕੇ ਸਾੜੇ ਜਾ ਰਹੇ ਨੇ, ਘਰ ਲੁੱਟੇ ਗਏ ਨੇ, ਪੂਰਾ ਜਿਹੜਾ ਸ਼ਾਪਸ ਜਿਹੜੀਆਂ ਨੇ ਉਹ ਆਇਡੈਂਟੀਫਾਈ ਕਰਕੇ ਸਿੱਖਾਂ ਦੀਆਂ ਲੁੱਟੀਆਂ ਜਾਂਦੀਆਂ, ਸਾੜੀਆਂ ਜਾਂਦੀਆਂ। ਇੰਦਰਾ ਗਾਂਧੀ ਦੀ ਕ੍ਰਿਮੇਸ਼ਨ ਦੇ ਲਈ ਜਿਹੜਾ ਸੈਂਕੜਿਆਂ ਬਾਹਰਲੇ ਡਿਪਲੋਮੈਟ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਐਂਬੈਸਡਰ ਦਿੱਲੀ 'ਚ ਪਹੁੰਚ ਰਹੇ ਨੇ ਔਰ ਦਿੱਲੀ ਦੇ ਵਿੱਚ ਜਿਹੜੀ ਆਦਮ ਮਾਸ ਦੀ ਬੋ ਹੈ ਹਿਊਮਨ ਫਲੈਸ਼ ਦੀ, ਉਹ ਜਾਂ ਹਵਾ ਦੇ ਵਿੱਚ ਹੈ ਟਾਇਰਾਂ ਦੇ ਨਾਲ ਸੜ ਰਹੇ ਤੇ ਜਾਂ ਕੁੱਤੇ ਗਲੀਆਂ ਦੇ ਵਿੱਚ ਮੁਰਦਿਆਂ ਨੂੰ ਖਾ ਰਹੇ ਨੇ। ਲੇਕਿਨ ਉਹ ਸੁਪਰੀਮ ਕੋਰਟ ਜਿਹੜਾ ਅਦਰਵਾਈਜ਼ ਹਰ ਨਿੱਕੇ ਮੋਟੇ ਕਿਸੇ ਚੀਜ਼ ਦਾ ਸੂ ਮੋਟੋ ਨੋਟਿਸ ਲੈ ਸਕਦਾ ਹੈ ਜਾਂ ਲੈਂਦਾ ਹੈ, 4 ਦਿਨ ਉਹ ਕਿੱਥੇ ਰਹੇ, ਹਾਈ ਕੋਰਟ ਦਿੱਲੀ ਦਾ ਕਿੱਥੇ ਰਿਹਾ। ਸੋ ਜ਼ਾਹਰ ਹੈ ਕਿ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਮਿਸ਼ਨ, ਇੱਕ ਤੋਂ ਬਾਅਦ ਇੱਕ ਵਕੀਲ, CBI ਦੀਆਂ ਇਨਵੈਸਟੀਗੇਸ਼ਨ, ਕਿਵੇਂ FIR ਤੱਕ ਜਿਨ੍ਹਾਂ ਦੇ ਖਿਲਾਫ ਨਹੀਂ ਹੈ। ਸੋ ਇਸ ਸਾਰੇ ਤੋਂ ਬਾਅਦ ਹੁਣ ਸਾਨੂੰ ਇਹ ਲੱਗਦਾ ਹੈ ਕਿ ਵੀ ਜਿਉਂ-ਜਿਉਂ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਦੇ ਆਪਣੇ ਕੌਮੀ ਘਰ ਬਣਾਉਣ ਦੀ ਗੱਲ ਨੂੰ ਹਾਈਲਾਈਟ ਕੀਤਾ ਔਰ ਇੱਕ ਮੂਵਮੈਂਟ ਜਿਹੜੀ ਪਹਿਲਾਂ ਬਾਹਰ ਹੀ ਸ਼ੁਰੂ ਹੋਈ ਔਰ ਇਹਦਾ ਕ੍ਰੈਡਿਟ 6 ਫॉर ਜਸਟਿਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਪਹਿਲਾ ਮੂਵ ਜਿਹੜਾ ਸੀ ਦੰਗਿਆਂ ਨੂੰ ਨਸਲਕੁਸ਼ੀ ਕਹਿਣ ਦੇ ਲਈ ਅਕਾਲ ਤਖਤ ਤੱਕ ਪਹੁੰਚ ਕਰਕੇ ਉਸ ਵੇਲੇ ਅਕਾਲ ਤਖਤ ਦਾ ਹੁਕਮਨਾਮਾ ਆਇਆ ਕਿ ਵੀ ਇਹ ਨਸਲਕੁਸ਼ੀ ਹੈ। ਔਰ ਫਿਰ ਇਸ ਦੇ ਉੱਤੇ ਬਾਹਰਲੀਆਂ ਜਥੇਬੰਦੀਆਂ ਨੇ, ਬਾਹਰਲੇ ਸਿੱਖ ਐਕਟਿਵਿਸਟ ਨੇ ਕੰਮ ਕੀਤਾ ਔਰ ਅਸੀਂ ਦੇਖਦੇ ਹਾਂ ਕਿ ਉਹ ਓਨਟਾਰੀਓ ਦੀ ਸਟੇਟ ਲੈਜਿਸਲੇਚਰ ਹੋਏ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਇਸ ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਯੂਨੈਨਿਮਸ ਮਤਾ ਭਾਵੇਂ ਅੱਜ ਲਿਬਰਲ ਪਾਰਟੀ ਦਾ ਕੀ ਵਰਤਾਰਾ ਹੈ ਜਾਂ ਹੁਣ ਉਹਨਾਂ ਦੀ ਉਹ ਸਿਕਿਉਰਿਟੀ ਦੇ ਨਾਂ ਦੇ ਥੱਲੇ ਰਿਪੋਰਟ 'ਚ ਖਾਲਿਸਤਾਨ, ਸਿੱਖ ਐਕਸਟ੍ਰੀਮਿਜ਼ਮ, ਇਹ ਸਾਰੇ ਨੂੰ ਜਿਹੜਾ ਉਹ ਕਲੱਬ ਕਰ ਰਹੇ ਨੇ। ਔਰ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਮੁੱਦੇ ਦੇ ਉੱਤੇ ਭਾਵੇਂ ਜਿਹੜੇ ਗਵਰਨਮੈਂਟ ਬੈਂਚਾਂ ਤੇ ਬੈਠੇ ਸਿੱਖ ਮਿਨਿਸਟਰ, ਵਜ਼ੀਰ, MP ਨੇ ਜਾਂ NDP ਔਰ ਦੂਸਰੇ ਕੰਜ਼ਰਵੇਟਿਵਸ ਦੇ ਵਿੱਚ ਵੀ ਬੈਠੇ ਨੇ, ਉਹ ਇੱਕ ਪੇਜ ਦੇ ਉੱਤੇ ਨੇ। ਔਰ ਇਸ ਵੇਲੇ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਸਿੱਖ ਪ੍ਰੈਸ਼ਰ ਗਰੁੱਪ ਜਿਹੜਾ ਉਹ ਫੋਰਸ ਕਰ ਰਿਹਾ ਕੈਨੇਡੀਅਨ ਗਵਰਨਮੈਂਟ ਨੂੰ ਕਿ ਇਸ ਰਿਪੋਰਟ ਨੂੰ ਵਾਪਸ ਲਓ। ਔਰ ਇੱਕ ਚੰਗੀ ਖਬਰ ਹੈ, ਇਸ ਬਾਰੇ ਸਾਡੇ ਕੋਲ ਹੋਰ ਵੀ ਵੇਰਵੇ ਜਦੋਂ ਆਣਗੇ ਅਸੀਂ ਮੋਸਟ ਲਾਈਕਲੀ ਕੱਲ ਇਸ ਦੇ ਉੱਤੇ ਡਿਸਕਸ ਕਰਾਂਗੇ। ਔਰ ਮੈਂ ਇਸ ਤੇ ਬੇਨਤੀ ਵੀ ਕਰਨਾ ਚਾਹੁੰਦਾ ਕਿਉਂਕਿ ਸਾਡੇ ਵੀਰ ਸਤਨਾਮ ਸਿੰਘ ਹੋਰਾਂ ਨੇ ਸਾਨੂੰ ਕਾਲ ਕੀਤਾ ਸੀ। ਮੈਂ ਕਿਹਾ ਜੀ ਮੈਂ ਤਾਂ ਜਿੱਦਣ ਰਿਪੋਰਟ ਦੇਖੀ ਸੀ ਉਦੋਂ ਪਹਿਲਾ ਸੈਗਮੈਂਟ ਹੀ ਜਿਹੜਾ ਅਸੀਂ ਸ਼ਾਇਦ ਅਜੇ ਕਿਸੇ ਹੋਰ ਨੇ ਇਸ ਤੇ ਕਮੈਂਟ ਵੀ ਨਹੀਂ ਸੀ ਕੀਤਾ ਔਰ ਅਸੀਂ ਕੀਤਾ ਸੀ। ਔਰ ਅਸੀਂ ਇਹ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਵੀ ਇਸ ਮੁੱਦੇ ਦੇ ਉੱਤੇ ਕਿਉਂਕਿ ਕੱਲ ਨੂੰ ਤੁਹਾਡੇ ਸਭ ਦੇ ਬੱਚੇ ਬੱਚੀਆਂ ਸਕੂਲਾਂ, ਕਾਲਜਾਂ 'ਚ, ਦਫ਼ਤਰਾਂ 'ਚ, ਸੋਸ਼ਲ ਦਾਇਰਿਆਂ 'ਚ ਉਹਨਾਂ ਨੇ ਵਿਚਰਨਾ ਔਰ ਇਹ ਇੱਕ ਗਰੁੱਪ ਇਹ ਵੀ ਕਰ ਰਿਹਾ ਜੀ ਚਲੋ
ਸਿੱਖ ਵਰਡ ਵਿੱਚੋਂ ਕੱਢ ਦਿਓ ਐਕਸਟ੍ਰੀਮਿਸਟ ਤੇ ਖਾਲਿਸਤਾਨੀ ਰਹਿਣ ਦਿਓ, ਬਿਲਕੁਲ ਨਹੀਂ। ਜਿਹੜਾ ਬਿਲ ਆਫ ਰਾਈਟਸ ਹੈ ਕੈਨੇਡਾ ਦੇ, ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਕ, ਉਸ 'ਚ ਬੜੀ ਕਲੀਅਰਲੀ ਜਿਹੜਾ ਪੀਸਫੁਲੀ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨਾ। ਔਰ ਇਹੀ ਕਾਰਨ ਸੀ ਕਿ ਕੈਨੇਡਾ ਦੇ ਸਾਰੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਇਸ ਗੱਲ ਨੂੰ ਭਾਰਤ ਦੀ ਧਰਤੀ ਦੇ ਉੱਤੇ ਜਾ ਕੇ ਡਿਫੈਂਡ ਕਰਦੇ ਰਹੇ ਕਿ ਭਾਈ ਅਸੀਂ ਕੈਨੇਡਾ ਦੇ ਵਿੱਚ ਐਜ਼ ਲੌਂਗ ਐਜ਼ ਕੋਈ ਦਹਿਸ਼ਤਗਰਦੀ ਨਹੀਂ ਹੁੰਦੀ, ਅਸੀਂ ਕਿਸੇ ਨੂੰ ਖਾਲਿਸਤਾਨ ਮੰਗਣ ਤੋਂ ਰੋਕ ਨਹੀਂ ਸਕਦੇ। ਔਰ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ, ਜਿਹੜਾ ਜਸਟਿਨ ਟਰੂਡੋ, ਉਹਨਾਂ ਦਾ ਇਮੇਜ ਇੱਕ ਸਿੱਖ ਦੋਸਤੀ ਵਾਲਾ, ਔਰ ਟਰੂਲੀ ਉਹ ਸਿੱਖ ਦੋਸਤ ਨੇ ਕਿ ਉਹ ਇਸ ਵੇਲੇ ਆਪਣੇ ਕਰੀਅਰ ਦੇ ਇਸ ਪ੍ਰੈਸ਼ਰ ਦੇ ਥੱਲੇ ਘਿਰੇ ਨੇ। ਉਹਨਾਂ ਨੂੰ ਆਪਣੇ ਪਿਤਾ ਨੂੰ ਯਾਦ ਰੱਖਣਾ ਚਾਹੀਦਾ ਟਰੂਡੋ ਨੂੰ, ਕਿ ਜਿਸ ਨੇ ਅਮਰੀਕਾ, ਜਿਸ ਦੇ ਉੱਤੇ ਕੈਨੇਡਾ ਦੀ ਇਕਨੋਮੀ ਔਰ ਕੈਨੇਡਾ ਨੂੰ ਬੈਕਯਾਰਡ ਸਮਝਦੇ ਰਹੇ ਨੇ, ਪਰ ਇਹਨਾਂ ਦੇ ਪਿਤਾ ਟਰੂਡੋ ਨੇ ਕਦੇ ਅਮਰੀਕਨ ਪ੍ਰੈਸ਼ਰ ਦੇ ਸਾਹਮਣੇ ਗਿਵਨ ਨਹੀਂ ਸੀ ਕੀਤਾ। ਔਰ ਇਹ ਬੜਾ ਜ਼ਰੂਰੀ ਹੈ ਕਿ ਜਸਟਿਨ ਟਰੂਡੋ, ਜਿਨ੍ਹਾਂ ਦੇ ਸਾਹਮਣੇ ਜਿਹੜਾ ਇਹ ਚੈਲੰਜ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੌਰੇ ਤੋਂ ਬਾਅਦ ਉਹਨਾਂ ਦੇ ਇਮੇਜ ਨੂੰ ਇੰਡੀਅਨਸ ਨੇ ਇਥੋਂ ਦੇ ਕੰਜ਼ਰਵੇਟਿਵਸ ਦੇ ਨਾਲ ਮਿਲ ਕੇ, ਕੰਜ਼ਰਵੇਟਿਵ ਮੀਡੀਆ ਦੇ ਨਾਲ ਮਿਲ ਕੇ ਜਿਹੜਾ ਉਹ ਹਾਰਮ ਕੀਤਾ ਹੈ। ਲੇਕਿਨ ਜਿਹੜਾ ਤੁਹਾਡੀ ਐਜ਼ ਅ ਪੋਲੀਟੀਸ਼ੀਅਨ ਤੁਹਾਡੀ ਕ੍ਰੈਡੀਬਿਲਿਟੀ ਹੁੰਦੀ ਹੈ, ਉਹ ਤੁਹਾਡੇ ਸਟੈਂਡ ਤੇ ਖੜੀ ਹੁੰਦੀ ਹੈ। ਔਰ ਤੁਸੀਂ ਕੈਨੇਡੀਅਨ ਕਨਸਟੀਟਿਊਸ਼ਨ, ਕੈਨੇਡੀਅਨ ਤੁਹਾਡੇ ਜਿਹੜੇ ਹੋਰ ਨਿਯਮ ਨੇ, ਉਹਨਾਂ ਤੋਂ ਤੁਸੀਂ ਪਰੇ ਨਹੀਂ ਜਾ ਸਕਦੇ। ਸੋ ਅਸੀਂ ਅਪੀਲ ਵੀ ਕਰਾਂਗੇ ਲਿਬਰਲਸ ਨੂੰ, ਖਾਸ ਤੌਰ ਤੇ ਜਸਟਿਨ ਟਰੂਡੋ ਦੇ ਸੈਟਅਪ ਨਾਲ ਜੁੜੇ ਹੋਏ ਲੋਕਾਂ ਨੂੰ, ਕਿ ਇਸ ਮੁੱਦੇ ਦੇ ਉੱਤੇ ਜੇ ਫਿਰ ਕੋਈ ਇਸ ਕਿਸਮ ਦੀ ਲਾਈਨ ਹੀ ਰਹਿੰਦੀ ਹੈ ਵੀ ਹਰ ਇੱਕ ਨੂੰ ਹੀ ਪਾਰਟੀ ਛੱਡਣੀ ਪੈਂਦੀ ਹੈ, ਤੇ ਕੋਈ ਗੱਲ ਨਹੀਂ। ਸਿੱਖੀ ਬਹੁਤ ਵੱਡੀ ਚੀਜ਼ ਹੈ, ਅਦਰਵਾਈਜ਼ ਤੁਹਾਡੇ ਬੱਚੇ ਬੱਚੀਆਂ ਇਸ ਦਾ ਖਮਿਆਜ਼ਾ ਭੁਗਤਣਗੇ ਜੇ ਤੁਸੀਂ ਇਹ ਵਾਰ ਜਿਹੜਾ ਭਾਰਤੀ ਏਜੰਸੀਆਂ ਨੇ ਕੀਤਾ ਬਾਹਰ ਆ ਕੇ। ਔਰ ਇਹ ਉਹਨਾਂ ਨੇ ਜਿਹੜਾ ਡਾਇਸਪੋਰਾ ਸਿੱਖਾਂ ਦੇ ਖਿਲਾਫ ਹੁਣ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਥੱਲੇ ਇੰਗਲੈਂਡ ਦੇ ਵਿੱਚੋਂ ਜੱਸੀ ਜੌਲ ਨੂੰ ਉੱਥੇ ਫੜ ਕੇ ਔਰ ਝੂਠੇ ਕੇਸਾਂ 'ਚ ਫਸਾਣਾ, ਜੱਗੀ ਜੌਲ ਨੂੰ, ਔਰ ਇੱਥੇ ਕੈਨੇਡਾ ਦੇ ਵਿੱਚ ਜੋ ਇਹ ਸਾਰਾ ਸੇਫਟੀ ਦੇ ਨਾਂ ਥੱਲੇ ਇਹ ਰਿਪੋਰਟ ਦੇ ਵਿੱਚ ਸਿੱਖਾਂ ਨੂੰ ਔਰ ਖਾਲਿਸਤਾਨ ਔਰ ਐਕਸਟ੍ਰੀਮਿਸਟ ਇਸ 'ਚ ਜਿਹੜਾ ਉਸ ਨੂੰ ਲਿਆਣਾ, ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਪਰ ਇੱਕ ਪਾਸੇ ਇੱਥੇ ਬਾਹਰਲੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਉਹਨਾਂ ਨੇ ਆਪਣੀ ਮੁਹਿੰਮ ਪੂਰੇ ਜ਼ੋਰ ਨਾਲ ਜਾਰੀ ਰੱਖੀ ਹੋਈ ਹੈ। ਦੂਸਰੇ ਪਾਸੇ ਕਿਉਂਕਿ ਇਹ ਪ੍ਰੈਸ਼ਰ ਕਿ ਵੀ ਇਕੱਲਾ ਕੈਨੇਡਾ 'ਚ ਨਹੀਂ, ਇੱਕ ਥਾਂ ਤੇ ਇਹਨੂੰ ਨਸਲਕੁਸ਼ੀ ਐਲਾਨਿਆ ਗਿਆ, ਇਹ ਉਹਦਾ ਪ੍ਰਭਾਵ ਸੀ ਕਿ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ, ਦਿੱਲੀ ਅਸੈਂਬਲੀ ਕੇਜਰੀਵਾਲ ਦੇ ਥੱਲੇ, ਜਿਹਨੂੰ ਕਹਿੰਦੇ ਨੇ ਕਿ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਦਿੱਲੀ ਅਸੈਂਬਲੀ ਨੇ ਵੀ ਇਸ ਨੂੰ ਮੰਨਿਆ। ਔਰ ਉਹਦੇ 'ਚ ਜ਼ਾਹਰਾ ਤੌਰ ਤੇ ਜਰਨੈਲ ਸਿੰਘ ਪੱਤਰਕਾਰ, ਜਿਨ੍ਹਾਂ ਨੇ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ ਕਿ ਭਾਈ ਕੀ ਜਗਦੀਸ਼ ਟਾਈਟਲਰ ਔਰ ਦੂਜਿਆਂ ਨੂੰ ਕਿਵੇਂ ਮਾਫ ਕੀਤਾ ਜਾਂ ਕਿਵੇਂ ਬਰੀ ਕੀਤਾ ਤੁਸੀਂ। ਉਸ ਤੋਂ ਬਾਅਦ ਉਹ ਜਿਹੜੇ ਨੇ ਉਹ ਆਮ ਆਦਮੀ ਪਾਰਟੀ 'ਚ ਵੀ ਆਏ, ਐਮਐਲਏ ਵੀ ਬਣੇ, ਇੱਕ ਸਟੇਜ ਤੇ 4 ਐਮਐਲਏ ਦਿੱਲੀ ਦੇ ਵਿੱਚ 6 ਸੀ, ਔਰ ਕੇਜਰੀਵਾਲ ਨੇ ਕਿਉਂਕਿ ਕਮਿਟ ਕੀਤਾ ਹੋਇਆ ਸੀ, ਸੋ ਦਿੱਲੀ ਅਸੈਂਬਲੀ ਦਾ ਵੀ ਪਾਸ ਕਰਨਾ ਇੱਕ ਮਜਬੂਰੀ ਬਣ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸਟੇਟ ਆਫ ਕਨੈਟੀਕਟ ਦੇ ਵਿੱਚ ਇਸ ਦਿਨ ਨੂੰ ਨਾ ਸਿਰਫ ਜੈਨੋਸਾਈਡ ਮੰਨਿਆ ਗਿਆ ਕਿ ਪਹਿਲਾ ਵੱਡਾ ਜਿਹੜਾ ਇਸ ਨੂੰ ਕਮੈਮੋਰੇਟ ਕੀਤਾ ਗਿਆ ਉਹਨਾਂ ਦੀ ਮੇਨ ਲੈਜਿਸਲੇਚਰ ਬਿਲਡਿੰਗ ਦੇ ਵਿੱਚ, ਪੈਨਸਿਲਵੇਨੀਆ ਸਟੇਟ ਅਸੈਂਬਲੀ, ਔਰ ਉਹਨੂੰ ਕਿਵੇਂ ਇੰਡੀਅਨ ਮੀਡੀਆ ਨੇ ਫੇਕ ਨਿਊਜ਼ ਬਣਾ ਕੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹ ਵਾਪਸ ਲੈ ਲਿਆ ਗਿਆ, ਜਿਹੜੀ ਕਿ ਬਿਲਕੁਲ ਫੇਕ ਨਿਊਜ਼ ਸੀ, ਉਹਨੂੰ ਅਸੀਂ ਐਕਸਪੋਜ਼ ਕੀਤਾ। ਪਰ ਇਸ ਸਾਰੇ ਦਾ ਜਿਹੜਾ ਮੋਮੈਂਟਮ ਦੁਨੀਆ ਭਰ ਦੇ ਵਿੱਚ ਬਿਲਡ ਹੋਇਆ, ਇੰਗਲੈਂਡ ਦੇ ਵਿੱਚ ਵੀ ਇਸ ਦੇ ਉੱਤੇ ਫੋਕਸ ਰਿਹਾ। ਇੰਡੀਅਨ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਇਹਨਾਂ ਦੇ ਹੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹਨੂੰ ਖੋਇਆ ਜਾਏ ਜਾਂ ਘੱਟੋ ਘੱਟ ਇਸ਼ੂ ਨੂੰ ਡਿਲੂਟ ਕੀਤਾ ਜਾਏ। ਔਰ ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਕਿਉਂਕਿ ਜਿਵੇਂ ਪਾਕਿਸਤਾਨ ਨੇ ਇਮਰਾਨ ਖਾਨ ਹੋਰਾਂ ਦੀ ਹਕੂਮਤ ਬਣਨ ਤੋਂ ਬਾਅਦ ਕਰਤਾਰਪੁਰ ਦੇ ਕੋਰੀਡੋਰ ਦਾ ਉਹਨਾਂ ਨੇ ਕਿਹਾ ਜੀ ਅਸੀਂ 28 ਨਵੰਬਰ ਨੂੰ ਸੰਘੇ ਬੁਨਿਆਦ ਰੱਖਾਂਗੇ ਕਿ ਬਿਲਕੁਲ 550 ਸਾਲਾ ਮਨਾਓ। ਸੋ ਕਈ ਵਾਰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਔਰ ਸਰ ਕਪੂਰ ਸਿੰਘ ਜਦੋਂ ਇਹ ਕੋਰਟ 10ਵੇਂ ਪਾਤਸ਼ਾਹ ਦੀ ਉਹਨੂੰ इंटरप्रेट करते सी कि कऊ किसी को राज ना दे हैं जो ले हैं निज बल से ले हैं। सो ये कहते सी कि भी जदों भी कोई कंसैशन या कोई तब्दीली या कोई थोड़ा बहुत दुश्मन झुकदा है ते वो सरकमस्टांसिस उस किस्म दे बन गए हुंदे ने ਜਾਂ उस किस्म दे सरकमस्टांसिस दुश्मन नूं नज़र आ रहे हुंदे ने कि वो तुहाडे सामने मजबूरी वासी ਜਿਹੜਾ ਕੁਛ ਨਾ ਕੁਛ ਸਰੈਂਡਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਇੰਟੈਂਟ ਨਹੀਂ ਬਦਲਦੀ ਹੈ। ਔਰ ਅਲਟੀਮੇਟਲੀ ਤੁਹਾਡੀ ਵੀ ਇਹ ਸਿਆਣਪ ਹੁੰਦੀ ਹੈ ਵੀ ਤੁਸੀਂ ਉਹਦੇ ਦੁਸ਼ਮਣ ਦੇ ਇੰਟੈਂਟ ਨੂੰ ਸਮਝੋ, ਔਰ ਜੇ ਵਕਤੀ ਤੌਰ ਤੇ ਤੁਹਾਨੂੰ ਕੋਈ ਕੰਸੈਸ਼ਨ ਮਿਲਦਾ ਹੈ ਬੇਸ਼ੱਕ
ਉਹਨੂੰ ਲੈ ਲਓ, ਪਰ ਆਪਣੇ ਨਿਸ਼ਾਨੇ ਤੋਂ ਜਿਹੜਾ ਉਹ ਬਿਲਕੁਲ ਖੱਬੇ ਸੱਜੇ ਨਾ ਹੋ, ਕਿਉਂਕਿ ਦੁਸ਼ਮਣ ਤੁਹਾਨੂੰ ਭਟਕਾਣਾ ਵੀ ਚਾਹੁੰਦਾ ਹੁੰਦਾ। ਸੋ ਜ਼ਾਹਰਾ ਤੌਰ ਤੇ ਮੈਂ ਸਮਝਦਾ ਹਾਂ ਵੀ ਇੰਡੀਅਨ ਏਜੰਸੀਆਂ ਨੇ ਇਸ ਹਥਿਆਰ ਨੂੰ ਜਿਹੜਾ ਕਿ ਵਰਤਿਆ ਜਦੋਂ ਕਿ ਕਰਤਾਰਪੁਰ ਕੋਰੀਡੋਰ ਖੋਲਣ ਦਾ ਐਲਾਨ ਹੋਇਆ, ਤੇ ਉਹਨਾਂ ਨੂੰ ਲੱਗਾ ਵੀ ਡਾਇਸਪੋਰਾ ਸਿੱਖ ਔਰ ਸਿੱਖ ਕਮਿਊਨਿਟੀ ਵਿਦਨ ਪੰਜਾਬ ਵੀ 70 ਸਾਲ ਤੋਂ ਅਸੀਂ ਅਰਦਾਸ ਕਰਦੇ ਹਾਂ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੀ, ਤੇ ਜੇ ਹੁਣ ਅਸੀਂ ਇਸ ਦੇ ਉੱਤੇ ਕੋਈ ਨਾ ਕੀਤਾ ਐਕਟ, ਤੇ ਇਹ ਸਿੱਖਾਂ ਨੂੰ ਦੇ ਵਿੱਚ ਜਿਹੜੀ ਸਾਡਾ ਬਿਲਕੁਲ ਹੀ ਇੰਡੀਅਨ ਸਟੇਟ ਦੇ ਖਿਲਾਫ ਇੱਕ ਪੂਰਾ ਜਿਹਨੂੰ ਕਹਿੰਦੇ ਨੇ ਜਵਾਰ ਭਾਟਾ ਖੜਾ ਹੋ ਜਾਏਗਾ। ਔਰ ਤੁਸੀਂ ਦੁਸ਼ਮਣ ਨੂੰ ਦੇਖੋ ਕਿ ਉਹਨਾਂ ਨੇ ਵਿਦਨ 24 ਆਵਰ, ਜਿੱਥੇ ਉਹਨਾਂ ਦੀ ਸਾਇੰਸ ਔਰ ਟੈਕਨੋਲੋਜੀ ਮਿਨਿਸਟਰੀ ਨੇ ਪਾਸ ਕੀਤਾ ਸੀ ਕਿ ਜੀ ਇਹ ਉੱਥੇ ਦੂਰਬੀਨ ਜਿਹੜਾ ਹਾਈ ਪਾਵਰਡ ਟੈਲੀਸਕੋਪ ਲਾ ਦਿਓ, ਉਹਦੇ ਨਾਲ ਦੇਖਣਗੇ, 24 ਘੰਟੇ 'ਚ ਉਹਨਾਂ ਨੇ ਰਿਵਰਸ ਕਰਕੇ ਕਿਹਾ ਜੀ ਅਸੀਂ 26 ਤਰੀਕ ਨੂੰ ਜਿਹੜਾ ਸੰਗੇ ਬੁਨਿਆਦ ਰੱਖਾਂਗੇ। ਔਰ ਨਾਲ ਦੀ ਨਾਲ ਉੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੁਖਬੀਰ ਬਾਦਲ ਦੇ ਘਰ ਮੋਦੀ ਪਹੁੰਚ ਗਿਆ ਔਰ ਕਹਿਤਾ ਜੀ ਅਗਰ ਜਰਮਨ ਵਾਲ ਡਿੱਗ ਸਕਦੀ ਹੈ ਤੇ ਫਿਰ ਇਹ ਨਫ਼ਰਤ ਦੀ ਕੰਧ ਕਿਉਂ ਨਹੀਂ। ਔਰ ਆਪਣੇ ਚੋਣ ਰੈਲੀਆਂ ਦੇ ਵਿੱਚ ਉਹਨੇ ਕਿਹਾ ਜੀ ਮੈਨੂੰ ਤਾਂ ਰੱਬ ਨੇ ਜਿਹੜਾ ਉਹ ਮੇਰੇ ਤੋਂ ਇਹ ਕੰਮ ਲਿਆ, ਅਦਰਵਾਈਜ਼ ਤਾਂ 70 ਸਾਲ ਤੋਂ ਕਾਂਗਰਸ ਨਹੀਂ ਜਿਹੜੀ ਕਰ ਸਕੀ ਉਹ ਮੈਂ ਕੀਤਾ। ਸੋ ਜ਼ਾਹਰਾ ਤੌਰ ਤੇ ਅਸੀਂ ਦੇਖਦੇ ਹਾਂ ਵੀ ਉੱਥੇ ਵੀ ਯੀਲਡਨ ਕੀਤਾ, ਹਾਲਾਂ ਜੋ ਹੁਣ ਕਰ ਰਹੇ ਨੇ ਲੈਂਡ ਸਵਾਪ ਕਰਨ ਦੀ ਗੱਲ ਛੱਡਤੀ, ਰੈਜ਼ੋਲੂਸ਼ਨ ਅਮਰਿੰਦਰ ਤੋਂ ਕਰਵਾਤਾ, ਜਾਂ ਆਲਰੇਡੀ ਆਪਣੇ ਰਾਹ ਦੇ ਔਰ ਦੂਸਰੇ ਜਿੰਨੇ ਆਊਟਲੈਟ ਨੇ ਇਨਕਲੂਡਿੰਗ ਕਨਫਲਿਕਟ ਰੈਜ਼ੋਲੂਸ਼ਨ ਦਾ ਜਿਹੜਾ ਇਹਨਾਂ ਨੇ ਇੱਕ ਆਪਣਾ ਥਿੰਕ ਟੈਂਕ ਬਣਾਇਆ ਹੋਇਆ, ਉਹਦੇ 'ਚ ਪੂਰਾ ਨੈਗੇਟਿਵ ਗੇੜਾ ਦੇ ਰਹੇ ਨੇ, ਕਿਉਂਕਿ ਇਹਨਾਂ ਨੇ ਅਜੇ ਸਾਲ ਤੱਕ ਕਿਵੇਂ ਹੋਏਗਾ ਜਾਂ ਕੀ ਉਹਦੇ 'ਚ ਡੀਟੇਲਸ ਕਿਵੇਂ ਰੋਕਣਗੇ। ਦੂਸਰਾ ਪਾਸਾ ਜਿਹੜਾ ਉਹਨਾਂ ਨੂੰ ਲੱਗਾ ਕਿ ਵੀ ਨਵੰਬਰ 84 ਇੰਨੀ ਵੱਡੀ ਗੱਲ ਬਣ ਗਈ ਹੈ ਇੰਟਰਨੈਸ਼ਨਲੀ, ਔਰ ਇਸ ਦੇ ਸਬੂਤ ਸਾਹਮਣੇ ਨੇ, ਇੱਕ ਤੋਂ ਬਾਅਦ ਇੱਕ ਜੈਨੋਸਾਈਡ ਰੈਕਗਨਾਈਜ਼ ਹੋ ਰਿਹਾ ਕਿ ਇਹਦੇ ਤੇ ਸਾਨੂੰ ਹੁਣ ਜਿਹੜੀ 34 ਸਾਲਾਂ ਤੋਂ ਜਿਹੜੀ ਪੋਜੀਸ਼ਨ ਵਾਇਆ ਜੁਡੀਸ਼ਰੀ ਵਾਇਆ ਐਗਜ਼ੈਕਟਿਵ ਕਮਿਸ਼ਨਰ ਰਾਹੀਂ ਜਿਹੜਾ ਉਹ ਬਿਲਕੁਲ ਦੋਸ਼ੀਆਂ ਨੂੰ ਪ੍ਰੋਟੈਕਟ ਕਰਨ ਦੀ ਸੀ, ਪਹਿਲਾਂ ਏਜੰਸੀਆਂ ਨੇ ਉਹ ਜੈਨੋਸਾਈਡ ਕਰਵਾਇਆ ਰਾਜੀਵ ਗਾਂਧੀ ਦੇ ਕਹਿਣ ਤੇ, ਸਿੱਧੇ ਤੌਰ ਤੇ ਇਹਦਾ ਸਰਗਣਾ ਰਾਜੀਵ ਗਾਂਧੀ ਹੈ, HKL ਭਗਤ, ਸੱਜਣ ਕੁਮਾਰ ਜਾਂ ਪ੍ਰਕਾਸ਼ ਦਾਸ ਸ਼ਾਸਤਰੀ ਔਰ ਦੂਸਰੇ ਤੀਸਰੇ ਜਿਹੜੇ ਨੇ ਕਮਲਨਾਥ, ਇਹ ਸਾਰੇ ਤਾਂ ਮਿਨਿਸਟਰ ਸੀ। ਉਹਨਾਂ ਨੇ ਤਾਂ ਅੱਗੋਂ ਆਪਣੀਆਂ ਕੰਸਟੀਚੁਐਂਸੀ 'ਚ ਜਾ ਕੇ ਉਹ ਟਰਾਂਸ ਜਮਨਾ ਦੇ ਵਿੱਚ HKL ਭਗਤ ਸੀ, ਆਊਟਰ ਦਿੱਲੀ ਦੇ ਵਿੱਚ ਸੱਜਣ ਕੁਮਾਰ ਸੀ, ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਕਿਲਿੰਗਸ ਕੀਤੀਆਂ ਐਜ਼ ਪਰ ਆਰਡਰ। ਔਰ ਫਿਰ ਜਿਹੜਾ ਦਿੱਲੀ ਦਾ ਕਮਿਸ਼ਨਰ ਸੀ ਉਸ ਵੇਲੇ ਦਾ, ਕੋਈ ਟੰਡਨ ਕੋਈ ਦੂਜਾ ਔਰ ਇੱਕ ਹੋਰ ਜਿਹੜਾ, ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਵੀ ਕੋਈ FIR ਨਾ ਹੋਏ। ਜਿਹੜੇ ਥਾਣਿਆਂ 'ਚ ਵੀ ਗਏ ਉਹਨਾਂ ਨੂੰ ਫੜ ਕੇ ਬਿਠਾ ਲਿਆ, ਉਹਨਾਂ ਨੂੰ ਕੋਈ ਉਹਨਾਂ ਦੀਆਂ ਔਰ ਇੰਨੀਆਂ ਕਮਜ਼ੋਰ FIRs ਰੱਖੀਆਂ। ਫਿਰ ਜੁਡੀਸ਼ਰੀ 'ਚ ਉਹਨਾਂ ਨੇ ਕਮਿਸ਼ਨਾਂ ਦੇ ਵਿੱਚ ਇਹਨੂੰ ਯਕੀਨੀ ਬਣਾਇਆ। ਸੋ ਜਿਹੜੇ 34 ਸਾਲ ਤੋਂ ਪ੍ਰੋਟੈਕਟ ਕਰਨ ਤੇ ਲੱਗੇ ਹੋਏ ਸੀ ਉਹ ਸ਼ੀਲਡ ਕੀਤਾ ਹਰ ਹਕੂਮਤ ਨੇ, ਔਰ ਇਹਨਾਂ ਦਾ ਆਪਸੀ ਐਗਰੀਮੈਂਟ ਉਹੀ ਨਾਨਾਵਤੀ ਕਮਿਸ਼ਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਚੋਂ ਰਾਜੀਵ ਗਾਂਧੀ ਨੂੰ ਬਰੀ ਕਰ ਦਿੰਦਾ, ਤੇ ਉਹੀ ਨਾਨਾਵਤੀ ਕਮਿਸ਼ਨ ਵਾਜਪਾਈ 2002 ਦੀ ਜਿਹੜੀ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਹੋਈ ਉਹਦੀ ਇਨਵੈਸਟੀਗੇਸ਼ਨ ਲਈ ਲਾਂਦਾ, ਉਹ ਨਰਿੰਦਰ ਮੋਦੀ ਨੂੰ ਆਫ ਦਾ ਹੁੱਕ ਕਰ ਦਿੰਦਾ। ਸੋ ਇਹ ਸਾਰਾ ਮਿਲ ਬਣਾ ਕੇ ਚੱਲ ਰਿਹਾ ਸੀ, ਪਰ ਹੁਣ ਇਹ ਡਾਇਸਪੋਰਾ ਸਿੱਖਾਂ ਦਾ ਔਰ ਇੰਟਰਨੈਸ਼ਨਲ ਪ੍ਰੈਸ਼ਰ ਦਾ ਨਤੀਜਾ ਹੈ ਕਿ ਅਜੇ ਕੁਝ ਹਫ਼ਤੇ ਪਹਿਲਾਂ ਅਸੀਂ ਦੇਖਿਆ ਕਿ ਜੀ ਪਹਿਲਾਂ ਬੜਾ ਖਬਰ ਆਈ ਔਰ ਸਭ ਨੇ ਇੱਕ ਦੂਜੇ ਨੂੰ ਜਿਹੜਾ ਉਹ ਪਿੱਠ ਦੇ ਉੱਤੇ ਥਾਪੀ ਦਿੱਤੀ, ਅਕਾਲੀਆਂ ਨੇ ਉਹਨੂੰ ਦਿੱਲੀ ਅਕਾਲੀ ਦਲ ਬਾਦਲ ਕੇ ਦੂਜੇ ਤੀਜੇ, ਔਰ ਉਹ ਪਹਿਲਾ ਫੈਸਲਾ ਆਇਆ ਕਿ ਜੀ ਦਿੱਲੀ ਹਾਈ ਕੋਰਟ ਨੇ ਫਲਾਣ ਨੂੰ ਜਿਹੜਾ ਉਹ ਮੌਤ ਦੀ ਸਜ਼ਾ ਦਿੱਤੀ ਹੈ, ਇੱਕ ਨੂੰ ਜਿਹੜੀ ਆ ਉਮਰ ਕੈਦ ਦਿੱਤੀ ਹੈ, ਤੇ ਇਹ ਉਹ। ਪਰ ਉਹਦੇ ਤੋਂ ਇੱਕਦਮ ਬਾਅਦ ਫਿਰ ਆਵਾਜ਼ ਉੱਠੀ, ਉਹਨਾਂ ਨੇ ਇੱਕ ਦੂਜੇ ਨੂੰ ਵਧਾਈਆਂ ਦੇ ਲਈਆਂ ਔਰ ਮੀਡੀਆ 'ਚ ਵੀ ਆ ਗਿਆ ਕਿ ਇਨਸਾਫ ਆ ਗਿਆ। ਸੁਖਬੀਰ ਬਾਦਲ ਨੇ ਵੀ ਵਧਾਈਆਂ ਦੇ ਦਿੱਤੀਆਂ ਕਿ ਜੀ ਦੇਖੋ ਮੋਦੀ ਨੇ ਕਰਤਾ। ਜਦੋਂ ਇਹ ਲੋਕ ਪੋਲੀਟੀਕਲ ਲੀਡਰਸ਼ਿਪ ਨੂੰ ਕ੍ਰੈਡਿਟ ਦੇ ਰਹੇ ਹੁੰਦੇ ਨੇ, ਮੋਦੀ ਨੂੰ ਜਾਂ ਕੋਈ ਅਕਾਲੀਆਂ ਨੂੰ, ਤੇ ਪਹਿਲੇ ਸਟੈਪ 'ਚ ਉਹ ਮੰਨ ਰਹੇ ਹੁੰਦੇ ਨੇ ਕਿ ਅਦਾਲਤਾਂ ਕੋਈ ਇੰਡੀਪੈਂਡੈਂਟ ਫੈਸਲਾ ਨਹੀਂ ਕਰਦੀਆਂ, ਪੋਲੀਟੀਕਲ ਲੋਕ ਕਿਸ ਕਿਸਮ ਦੇ ਆਉਂਦੇ ਨੇ ਉਹਨਾਂ ਦੇ ਮੁਤਾਬਕ ਹੀ ਫੈਸਲਾ ਹੁੰਦਾ। ਸੋ ਉਹਨਾਂ ਦਾ ਇਹ ਜਿਹੜਾ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੁੰਦਾ। ਲੇਕਿਨ ਉਸ ਤੋਂ ਬਾਅਦ ਬਹੁਤ ਸਾਰਿਆਂ ਨੇ ਜਿਹੜੇ ਸੀ ਜਿਨ੍ਹਾਂ 'ਚ ਕਿ ਭਾਈ ਇਹ ਤਾਂ ਛੋਟੀਆਂ ਮੱਛੀਆਂ ਨੇ, ਜ਼ਾਹਰਾ ਤੌਰ ਦੇ ਉੱਤੇ ਜਦੋਂ ਤੱਕ ਉਹਦੀ ਰਾਜੀਵ ਗਾਂਧੀ ਦੀ ਸਮਾਧ ਢਾਹ ਕੇ ਉਹਦੀ ਸਵਾਧ ਨੂੰ ਜਿਹੜਾ ਹੈ ਉਹਦੇ ਤੇ ਮੁਕੱਦਮਾ ਨਹੀਂ ਚਲਾਇਆ ਜਾਂਦਾ, ਇੱਥੇ ਤਾਂ ਗ੍ਰੇਵ ਚਲਾ ਕੇ ਉਹਨੂੰ ਇਨ ਡੈਥ ਵੀ ਕਨਵਿਕਸ਼ਨਸ ਹੁੰਦੀਆਂ ਨੇ ਕਿ ਵੀ ਉਹਦਾ ਜਿਹੜਾ ਉਹ ਬਣਾਇਆ ਰਾਜੀਵ ਸਥਲ ਉਹਨੂੰ ਤੋੜੋ,
ਉਹਦੀ ਸਵਾਹ ਕੱਢੋ, ਉਹਦੇ ਤੇ ਮੁਕੱਦਮਾ ਚਲਾਓ ਜੀ, ਔਰ ਉਹਨੂੰ ਜਿਹੜੀ ਹੈ ਸਵਾਹ ਜਿਹੜੀ ਹੈ ਉਹਨੂੰ ਜਿਹੜਾ ਉਹ ਦੋਸ਼ੀ ਬਣਾ ਕੇ ਇਹਨਾਂ ਦੇ ਸਾਰਿਆਂ ਨੂੰ ਜਿਹੜਾ ਸਜ਼ਾ ਯਾਫਤਾ ਕਰੋ। ਲੇਕਿਨ ਅੱਜ ਜਿਹੜੀ ਖਬਰ 2 ਦਿਨ ਤੋਂ ਮੈਂ ਜਿਵੇਂ ਕਿਹਾ ਕਿ ਜੀ ਆਪਣੇ ਪਹਿਲਾਂ ਤਾਂ ਉਹ ਦੂਜਿਆਂ ਦੀ ਕਨਵਿਕਸ਼ਨ ਦੇ ਉੱਤੇ ਜਿਹੜਾ ਥਾਪੀਆਂ ਦੇ ਰਹੇ ਸੀ, ਹੁਣ ਪਰਸੋਂ ਦੇ ਜਿਹੜਾ ਕੱਲ ਦੇ ਪੁੱਠੀਆਂ ਛਾਲਾਂ ਮਾਰ ਰਹੇ ਨੇ ਜੀ। ਉਹ ਪੁੱਠੀਆਂ ਛਾਲਾਂ ਦਾ ਇਹ ਹੈ ਕਿ ਜੀ ਦਿੱਲੀ ਹਾਈ ਕੋਰਟ ਦੇ 2 ਜੱਜਿਸ ਨੇ, ਜਸਟਿਸ ਵਿਨੋਦ ਗੋਇਲ ਔਰ ਐਸ ਮੁਰਲੀਧਰ, ਉਹਨਾਂ ਨੇ ਸਜਨ ਕੁਮਾਰ ਜਿਹੜਾ ਕਿ ਉਦੋਂ ਆਊਟਰ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਸੀ ਨਵੰਬਰ 84 ਚ, ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਦੂਸਰੇ ਜਿਹੜੇ 3-4 ਹੋਰ ਨੇ ਉਹਨਾਂ ਚੋਂ 2 ਨੂੰ ਸ਼ਾਇਦ 10 ਸਾਲ ਦੀ ਔਰ ਜਿਹੜੇ ਬਾਕੀਆਂ ਨੂੰ ਉਮਰ ਕੈਦ 2-3 ਨੂੰ। ਸੋ ਮੈਂ ਉਹਦੀ ਡਿਸੀਜਨ ਦੇ ਵੇਰਵੇ ਚ ਨਹੀਂ ਜਾਵਾਂਗਾ ਕਿ ਕੀ ਸੁਣਾਇਆ, ਪਰ ਕਿਉਂਕਿ ਸਜਨ ਕੁਮਾਰ ਜ਼ਾਹਰਾ ਤੌਰ ਤੇ ਰਾਜੀਵ ਗਾਂਧੀ ਦੀ ਜਿਹੜੀ ਕਮਾਂਡ ਦੇ ਥੱਲੇ 4-5 ਵੱਡੇ ਵਜ਼ੀਰ ਜਿਨ੍ਹਾਂ ਨੇ ਕੀਤਾ ਉਹਨਾਂ ਚੋਂ ਇੱਕ ਸੀ। ਔਰ ਇਸ ਕੇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ 3 ਬਹਾਦਰ ਰੂਹਾਂ ਨੂੰ, ਜਿਨ੍ਹਾਂ ਦੇ ਵਿੱਚ 2 ਬੀਬੀਆਂ ਨੇ, ਮੈਂ ਬਹੁਤ ਵਾਰ ਦੇਖਦਾ ਕਿ ਅਸੀਂ ਅੱਜ ਵੀ ਆਪਣੇ ਸਮਾਜ ਦੇ ਵਿੱਚ ਜਦੋਂ ਕਮਜ਼ੋਰੀਆਂ ਦੇਖਦੇ ਹਾਂ ਸਿੱਖ ਸੁਸਾਇਟੀ 'ਚ, ਔਰ ਖਾਸ ਤੌਰ ਤੇ ਬੀਬੀਆਂ ਦੇ ਹਵਾਲੇ ਨਾਲ ਕਈ ਵਾਰ ਲੋੜ ਤੋਂ ਜ਼ਿਆਦਾ ਜਿਹੜੀ ਹੈ ਉਹ ਨਾ ਪੱਕੀ ਸਾਡੀ ਪਹੁੰਚ ਹੁੰਦੀ ਹੈ। ਪਰ ਇੱਕ ਮੈਂ ਸਮਝਦਾ ਵੀ ਸੌਖੀ ਗੱਲ ਨਹੀਂ ਹੈ। ਅਸੀਂ ਲੋਕ ਜਿਹੜੇ ਗ੍ਰਸਤ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਪਿਆਰ ਕਰਦੇ ਹਾਂ, ਆਪਣੇ ਸਮਾਜ ਦਾ ਆਲਾ ਦੁਆਲਾ ਦੇਖਦੇ ਹਾਂ, ਆਪਣਾ ਸ਼ਰੀਕਾ ਭਾਈਚਾਰੇ ਦੀ ਜਿਹੜੀ ਹੈ ਉਹ ਦੇਖਦੇ ਹਾਂ ਕਿਸ ਕਿਸਮ ਦਾ ਹਾਲ ਹੁੰਦਾ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਨੇ ਉਹ ਕੋਹ ਕੇ ਅੱਖਾਂ ਸਾਹਮਣੇ ਮਾਰੇ ਗਏ ਹੋਣ, ਔਰ ਕਿੰਨਾ ਵੱਡਾ ਟਰਾਮਾ ਉਹ ਜਿਹੜਾ ਉਸ ਸਾਰੇ ਚੋਂ ਨਿਕਲਦਾ ਹੈ। ਔਰ ਇਸ ਸਭ ਦੇ ਬਾਵਜੂਦ ਜਿਨ੍ਹਾਂ ਦੇ ਸਿਰ ਦਾ ਸਾਈਂ, ਪੁੱਤਰ, ਭਰਾ, ਔਰ ਇੱਕ ਤੋਂ ਬਾਅਦ ਇੱਕ ਕਮਿਸ਼ਨ ਦੇ ਸਾਹਮਣੇ ਉਹ ਧੜੱਲੇ ਨਾਲ ਖਲੋਤੇ ਹੋਣ, ਇੱਕ ਤੋਂ ਬਾਅਦ ਇੱਕ ਅਦਾਲਤ ਦੇ ਵਿੱਚ 34 ਸਾਲ ਇਸ ਮੁਕੱਦਮੇ ਦੇ ਲਈ ਖਲੋਣਾ, ਔਰ ਉਹਨਾਂ ਦੇ ਵਿੱਚ ਜਿਹੜੀਆਂ 3 ਬਹਾਦਰ ਰੂਹਾਂ ਨੇ, ਉਹਨਾਂ ਦੇ ਵਿੱਚ ਇੱਕ ਮਾਤਾ ਜਗਦੀਸ਼ ਕੌਰ, ਦੂਸਰੀ ਬੀਬੀ ਨਿਰਪ੍ਰੀਤ ਕੌਰ ਔਰ ਤੀਸਰੇ ਜੰਗਸ਼ੇਰ ਸਿੰਘ। ਸੋ ਮੈਂ ਸਮਝਦਾ ਕਿ ਵੀ ਪਹਿਲਾਂ ਤਾਂ ਇਹਨਾਂ ਦੀ ਉਸ ਸਿੱਖੀ ਸਪਿਰਿਟ ਨੂੰ ਸਲੂਟ ਹੈ। ਬੀਬੀ ਮਾਤਾ ਜਗਦੀਸ਼ ਕੌਰ ਜਿਨ੍ਹਾਂ ਦੇ ਪਰਿਵਾਰ ਦੇ 5 ਜੀ ਜਿਹੜੇ ਨੇ, ਉਹਨਾਂ ਦਾ ਇਮੀਡੀਏਟ ਫੈਮਿਲੀ, ਹਸਬੈਂਡ, ਬੇਟੇ, ਕਜ਼ਨ ਮਾਰੇ ਗਏ, ਔਰ ਨਿਰਪ੍ਰੀਤ ਕੌਰ ਜਿਹਨੇ ਕੱਲਾ ਇਹੀ ਨਹੀਂ, ਨਿਰਪ੍ਰੀਤ ਕੌਰ ਨੇ ਤਾਂ ਇਸ ਤੋਂ ਬਾਅਦ ਜਿਹੜਾ ਉਹ ਬਦਲਾ ਲੈਣ ਦੀ ਵੀ ਠਾਣੀ, 7-8 ਸਾਲ ਜਿਹੜੀ ਹੈ ਹੁਣ ਕੈਦ ਵੀ ਉਹਨੇ ਕੱਟੀ ਹੈ ਜੇਲ੍ਹ ਦੇ ਵਿੱਚ। ਪਹਿਲਾਂ ਜੁਝਾਰੂ ਸਫਾਂ ਦੇ ਵਿੱਚ ਆ ਕੇ ਵੀ ਬੀਬੀ ਨੇ ਜਿਹੜੀ ਹੈ ਆਪਣੀ ਖਿਦਮਤ ਕੀਤੀ, ਔਰ ਅਦਾਲਤੀ ਸਿਸਟਮ ਦੇ ਵਿੱਚ ਵੀ ਜਿਹੜਾ ਉਹਦੀ ਗਵਾਹੀ ਕੰਸਿਸਟੈਂਟ ਰਹੀ। ਔਰ ਜੰਗਸ਼ੇਰ ਸਿੰਘ ਹੁਣ ਜ਼ਾਹਰਾ ਤੌਰ ਦੇ ਉੱਤੇ 34 ਸਾਲ, ਔਰ ਇਹੀ ਅਲਟੀਮੇਟਲੀ ਗਵਾਹ ਨੇ ਜਿਨ੍ਹਾਂ ਤੇ ਆਧਾਰਿਤ ਇਸ ਕਾਤਲ ਨੂੰ, ਸਜਨ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਜਿਹੜਾ ਉਹ ਉਮਰ ਕੈਦ ਦਿੱਤੀ ਹੈ। ਹਾਲਾਂਕਿ ਜਦੋਂ ਲੋਅਰ ਕੋਰਟ ਦਾ ਫੈਸਲਾ ਬਦਲਿਆ ਹਾਈ ਕੋਰਟ ਨੇ, ਜਗਦੀਸ਼ ਕੌਰ ਜਿਹਦੀ ਆਲਮੋਸਟ 72 ਸਫ਼ਿਆਂ ਦੀ ਟੈਸਟੀਮਨੀ ਸੀ ਹਾਈ ਕੋਰਟ 'ਚ, ਦੁਬਾਰਾ ਲੋਅਰ ਕੋਰਟ ਨੇ ਜਦੋਂ ਬਰੀ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਉਹਦੇ 'ਚ ਉਹਨਾਂ ਨੇ ਨਾਂ ਨਹੀਂ ਲਿਆ। ਔਰ ਜਦੋਂ ਫੈਕਟ ਇਹ ਸਾਹਮਣੇ ਆਇਆ, ਤੁਸੀਂ ਬੇਈਮਾਨੀ ਦਾ ਲੈਵਲ ਦੇਖੋ ਕਿਸ ਹੱਦ ਤੱਕ ਇਹ ਸਾਜ਼ਿਸ਼ ਸੀ ਕਿ ਜਗਦੀਸ਼ ਕੌਰ ਨੇ ਕਿਹਾ ਜੀ ਮੈਂ ਤਾਂ ਜੇ ਪੰਜਾਬੀ 'ਚ, ਕਿਉਂਕਿ ਉਹਨਾਂ ਨੇ ਆਪਣੀ ਟੈਸਟੀਮਨੀ ਦਿੱਤੀ, ਮੈਂ ਤਾਂ ਪੰਜਾਬੀ 'ਚ ਕਿਹਾ, ਬਾਰ-ਬਾਰ ਕਿਹਾ। ਹੋਇਆ ਇਹ ਵੀ ਲੋਅਰ ਕੋਰਟ ਸਾਹਮਣੇ ਵੀ ਜਦੋਂ ਹੁਣ ਡਾਕੂਮੈਂਟ ਦਿੱਤੇ ਜਾਂਦੇ ਨੇ ਜੱਜਾਂ ਨੂੰ ਵੀ, ਉਹ ਤਾਂ ਟਰਾਂਸਲੇਟਡ ਹੁੰਦਾ, ਅੰਗਰੇਜ਼ੀ ਦੇ ਵਿੱਚ ਹੀ ਕਾਰਵਾਈ ਹੁੰਦੀ ਹੈ, ਉਹ ਟਰਾਂਸਲੇਸ਼ਨ ਦੇ ਵਿੱਚੋਂ ਨਾਂ ਮਿਟ ਕਰਤੇ ਉਹਦਾ ਸਜਨ ਕੁਮਾਰ ਦਾ, ਔਰ ਉਦੋਂ ਬੇਸ ਬਣਾ ਕੇ ਲੋਅਰ ਕੋਰਟ ਨੇ ਜਗਦੀਸ਼ ਕੌਰ ਦੀ ਜਿਹੜੀ ਹੈ ਗਵਾਹੀ ਉਹਨੂੰ ਕ੍ਰੈਡੀਬਲ ਨਹੀਂ ਮੰਨਿਆ ਕਿ ਜੀ ਉਹਨੇ ਨਾਂ ਨਹੀਂ ਲਿਆ। ਪਰ ਹਾਈ ਕੋਰਟ ਨੇ, ਜਿਹਦੇ ਚ ਮੈਂ ਸਮਝਦਾ ਵੀ ਇਹ ਵਿਨੋਦ ਗੋਇਲ ਔਰ ਐਸ ਮੁਰਲੀਧਰ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਮੈਂ ਜਦੋਂ ਜਜਮੈਂਟ ਵੀ ਪੜ੍ਹੀ ਹੈ, ਕਾਫੀ ਇੱਕ ਸਰਾਹਨਯੋਗ ਜਜਮੈਂਟ ਹੈ। ਕੱਲੀ ਇਹ ਨਹੀਂ ਕਿ ਕਨਵਿਕਸ਼ਨ ਹੋਈ ਇਹਦੀ, ਉਹਨਾਂ ਨੇ ਆਲਮੋਸਟ ਜੈਨੋਸਾਈਡ ਲਫ਼ਜ਼ ਵਰਤੇ ਬਿਨਾ ਜਿਹੜੀ ਗੱਲ ਬਾਹਰਲੀਆਂ ਅਸੈਂਬਲੀਆਂ ਔਰ ਸਿਟੀਜ਼, ਕਿੰਨੀਆਂ ਡਜ਼ਨਸ ਆਫ ਸਿਟੀਜ਼ ਨੇ ਪਾਸ ਕੀਤਾ, ਉਹਨਾਂ ਨੇ ਆਪਣੀ ਜਜਮੈਂਟ ਦੇ ਵਿੱਚ ਕਹੀ। ਔਰ ਇਸ ਸਾਰੇ ਐਸ ਮੁਰਲੀਧਰ ਉਹੀ ਨੇ ਕਿ ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ 1993 ਦੇ ਵਿੱਚ ਹੋਂਦ ਦੇ ਵਿੱਚ ਆਇਆ ਤਾਂ ਉਦੋਂ ਵੀ ਇਹ ਵਕੀਲ ਦੇ ਤੌਰ ਤੇ, ਹਾਲਾਂਕਿ ਸੁਪਰੀਮ ਕੋਰਟ 'ਚ ਜਿਹੜਾ ਉਹ NHRC ਨੇ ਆਪਣੀਆਂ ਦਿੱਤੀਆਂ ਪ੍ਰੈਜ਼ੈਂਟੇਸ਼ਨਸ ਵੀ, ਔਰ ਜੇ ਅੱਜ ਥੋੜੀ ਬਹੁਤ ਗੱਲ ਇਹ ਤੁਰੀ ਵੀ ਹੈ, ਔਰ ਉਦੋਂ ਵੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਉਦੋਂ ਹੀ ਹੋਂਦ 1993 ਜਾਂ 94 'ਚ ਲਿਆਂਦਾ ਗਿਆ ਸੀ ਜਦੋਂ US ਕਾਂਗਰਸ ਦੇ ਵਿੱਚ ਕਾਂਗਰਸਮੈਨਾਂ ਨੇ
ਕਿਉਂਕਿ ਇਹ ਉਹ ਪੀਰੀਅਡ ਸੀ 1992 ਦਾ ਜਦੋਂ ਕਿ ਬੇਅੰਤਾ KP ਗਿੱਲ ਦੀ ਜਿਹੜੀ ਹੈ ਕਮਾਂਡ ਥੱਲੇ ਏਜੰਸੀਆਂ ਨੇ ਪੰਜਾਬ 'ਚ 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਸੀ ਜੀ। ਔਰ ਉਹ ਸਾਰੇ ਨੂੰ ਉਹਨਾਂ ਦਾ US ਕਾਂਗਰਸ ਦੇ ਮਤਿਆਂ 'ਚ ਵੀ ਜ਼ਿਕਰ ਹੋ ਰਿਹਾ ਸੀ, ਬਾਹਰਲਾ ਪ੍ਰੈਸ਼ਰ ਸੀ। ਸੋ ਉਸ ਪ੍ਰੈਸ਼ਰ ਦੇ ਥੱਲੇ ਹੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈ ਉਹ ਹੋਂਦ ਦੇ ਵਿੱਚ 1993 ਦੇ ਵਿੱਚ ਲਿਆਂਦਾ ਗਿਆ ਸੀ ਔਰ ਬਾਹਰਲੇ ਦੇਸ਼ਾਂ ਨੂੰ ਦੱਸਿਆ ਗਿਆ ਸੀ ਦੇਖੋ ਜੀ ਅਸੀਂ NHRC ਬਣਾ ਦਿੱਤਾ ਹੈ। ਹਾਲਾਂਕਿ ਜੇ ਅਸੀਂ NHRC ਦੇ ਥੱਲੇ ਦੇਖਦੇ ਹਾਂ ਕਿ ਜਦੋਂ ਜਸਵੰਤ ਸਿੰਘ ਖਾਲੜਾ ਦਾ ਕੇਸ ਸਾਹਮਣੇ ਲੱਗਾ ਪਰ NHRC ਦੀ ਵੀ ਉਹਨਾਂ ਨੇ ਟਾਈਮ ਲਿਮਿਟੇਸ਼ਨ ਕਰ ਦਿੱਤੀ ਸੀ ਜੀ ਇੰਨੇ ਕੁ ਦੇਰ ਤੱਕ ਜਿਹੜਾ ਹੈ ਉਹ ਜਿਹੜੇ ਕੇਸ ਹੋਏ ਨੇ ਉਹਦੀ ਹੀਅਰਿੰਗ ਹੀ ਹੋ ਸਕਦੀ ਹੈ। ਸੋ ਜ਼ਾਹਰਾ ਤੌਰ ਤੇ ਅਨਆਇਡੈਂਟੀਫਾਈਡ ਬਾਡੀਜ਼ ਦਾ ਕੇਸ ਵੀ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਕੁਲਦੀਪ ਸਿੰਘ ਨੇ ਲਿਆ। ਉਹਨਾਂ ਨੇ ਵਰਸ ਦੈਨ ਜੈਨੋਸਾਈਡ ਕਿਹਾ ਪਰ ਗੱਲ ਕਿਸੇ ਕੰਡੇ ਨਹੀਂ ਲੱਗ ਸਕੀ ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਕਿਲਿੰਗ ਸੀ ਉਹ ਜਿਹੜਾ ਉਸ ਨੂੰ ਮੈਂਡੇਟ ਸੀ NHRC ਨੂੰ ਕਿ ਉਹਨਾਂ ਦੇ ਕੇਸ ਉਹ ਲੈ ਸਕਦਾ ਹੈ, ਉਸ ਤੋਂ ਪਹਿਲਾਂ ਜਿਹੜੀ ਹੈ ਉਹ ਸਾਲਾਂ ਦੇ ਵਿੱਚ ਆ ਜਾਂਦੇ। ਸੋ ਐਸ ਮੁਰਲੀਧਰ ਔਰ ਇਹਨਾਂ ਦਾ ਇਹ ਫੈਸਲਾ ਜਿਹਦੇ ਚ ਫੈਸਲੇ ਨਾਲੋਂ ਵੀ ਅਹਿਮ ਇਹ ਹੈ ਕਿ ਇਸ ਜਜਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਜੀ। ਜ਼ਾਹਰਾ ਤੌਰ ਤੇ ਹਾਲਾਂ ਜਿਹੜੇ ਇੱਕ ਸੋਚਿਆ ਜਾ ਸਕਦਾ ਹੈ ਕਿ ਭਾਈ ਉਮਰ ਕੈਦ ਦੀ ਕਿਉਂ, ਜਦੋਂ ਕਿ ਜੇ ਅਸੀਂ ਜਿੰਦੇ ਸੁੱਖੇ ਦਾ ਦੇਖੀਏ, ਬਿਆਨ ਸਿੰਘ ਸਤਵੰਤ ਸਿੰਘ ਦਾ ਦੇਖੀਏ ਜਾਂ ਬੰਬਈ ਦੇ ਕੋਰਟ 'ਚ ਮੈਂ ਦੇਖ ਰਿਹਾ ਸੀ ਕਿ 3-4 ਮੁਸਲਮਾਨ ਨੌਜਵਾਨਾਂ ਨੂੰ ਜਿਨ੍ਹਾਂ ਤੇ ਇਹ ਹੈ ਕਿ ਜੀ ਇਹਨਾਂ ਨੇ ਅਸਲਾ ਰਿਸੀਵ ਕੀਤਾ ਜਾਂ ਦੂਜਾ ਕੀਤਾ, ਇਹ ਪਲਾਨ ਕਰ ਰਹੇ ਸੀ ਵੱਡੇ ਪੈਮਾਨੇ ਤੇ ਮਾਰਨ ਦਾ, ਅਜੇ ਕਿਸੇ ਨੂੰ ਮਾਰਿਆ ਨਹੀਂ ਉਹਨਾਂ ਨੇ, ਕੋਈ ਐਸਾ ਕੇਸ ਨਹੀਂ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜੀ। ਸੋ ਪਹਿਲਾ ਸਵਾਲ ਜ਼ਰੂਰ ਹੋਏਗਾ ਕਿ ਵੀ ਇਹ ਪਰ ਇਹ ਵੀ ਹੋ ਸਕਦਾ ਹੈ ਕਿ ਵੀ ਭਾਵੇਂ ਜੱਜ ਜਿਹੜੇ ਨੇ ਉਹ ਵੈਲ ਇੰਟੈਂਸ਼ਨਡ ਵੀ ਹੋਣ ਪਰ ਗੇਮ ਅਲਟੀਮੇਟਲੀ ਜਿਵੇਂ ਮੈਂ ਕਿਹਾ ਏਜੰਸੀਆਂ ਦੀ ਹੈ ਔਰ 31 ਦਸੰਬਰ ਪਤਾ ਨਹੀਂ ਕਿੰਨੇ 25 ਦਸੰਬਰ ਤੱਕ ਦਾ ਇਹਨੂੰ ਟਾਈਮ ਦਿੱਤਾ ਹੈ ਕਿ ਇਹ ਜਿਹੜਾ ਆਪਣੇ ਆਪ ਨੂੰ ਸਰੈਂਡਰ ਕਰੇ। ਲੇਕਿਨ ਤੁਸੀਂ ਸਾਰੀ ਗੇਮ ਦੇਖੋ ਕਿ ਵੀ ਕਪਿਲ ਸਿੱਬਲ ਜਿਹੜਾ ਮਿਨਿਸਟਰ ਵੀ ਰਿਹਾ ਪ੍ਰੋਮੀਨੈਂਟ, ਸੋਨੀਆ ਗਾਂਧੀ ਦਾ ਨੇੜੂ, ਬੜਾ ਵੱਡਾ ਐਕਸਪਰਟ, ਹੁਣ ਉਹਦਾ ਮੁੰਡਾ ਜਿਹੜਾ ਅਜੇ ਸਿੱਬਲ ਹੈ ਉਹ ਸੱਜਣ ਕੁਮਾਰ ਦਾ ਵਕੀਲ ਹੈ ਔਰ ਜਿਉਂ ਹੀ ਇਹ ਫੈਸਲਾ ਆਇਆ ਨਾਲ ਦੀ ਨਾਲ ਸੁਪਰੀਮ ਕੋਰਟ 'ਚ ਹੋ ਗਿਆ। ਹੁਣ 34 ਸਾਲ ਲੱਗੇ ਇਹਨੂੰ ਇੱਕ ਕੋਰਟ ਤੱਕ ਪਹੁੰਚਦਿਆਂ, ਹਾਈ ਕੋਰਟ ਤੱਕ ਹੋਣ ਦਾ ਕਨਵਿਕਸ਼ਨ 72 ਸਾਲ ਦਾ ਹੋ ਗਿਆ। ਹੁਣ ਸੁਪਰੀਮ ਕੋਰਟ 'ਚ ਜਿਹੜਾ ਉਹ ਜ਼ਾਹਰ ਹੈ ਕਿ ਵੀ ਇਕੱਲਾ ਅਪੀਲ ਹੀ ਨਹੀਂ ਕੀਤੀ, ਹੋ ਸਕਦਾ ਐਂਟੀਸਪੇਟਰੀ ਬੇਲ ਵੀ ਹੋ ਜਾਏਗੀ ਤੇ ਅਗਲੇ 5-7 ਸਾਲ ਸੁਪਰੀਮ ਕੋਰਟ ਲਟਕਦਾ ਰਹੇਗਾ, ਉਵੇਂ ਹੀ ਮਰਗਲ ਜਾਏਗਾ ਜਿਵੇਂ HKL ਭਗਤ ਮਰਿਆ। ਸੋ ਮੈਂ ਸਮਝਦਾ ਹਾਂ ਵੀ ਮੈਨੂੰ ਇਹ ਦੁੱਖ ਵੀ ਹੈ ਵੀ ਜਿਹੜੇ ਸਾਡੇ ਭਰਾ ਉੱਥੇ ਵੀ ਹਰ ਸ਼ੇਡ ਜਿਹੜਾ ਪਾਰਟੀ ਦੇ ਬੰਦੇ ਨੇ ਉਹ ਪੁੱਠੀਆਂ ਛਾਲਾਂ ਮਾਰ ਰਹੇ ਨੇ, ਹੋ ਗਿਆ ਇਨਸਾਫ ਮਿਲ ਗਿਆ, ਮੋਦੀ ਨੇ ਦੇ ਦਿੱਤਾ। ਕਿਸ ਲੈਵਲ ਦਾ ਤੁਸੀਂ ਨੇਸ਼ਨ ਹੋ? ਔਰ ਮੈਨੂੰ ਇੱਕ ਪਾਕਿਸਤਾਨੀ ਸਕਾਲਰ ਜਿਹੜੇ ਸਿੱਖਾਂ ਨਾਲ ਬਹੁਤ ਹਮਦਰਦੀ ਔਰ ਪਿਆਰ ਰੱਖਦੇ ਨੇ, ਉਹਨਾਂ ਨੇ ਕਰਤਾਰਪੁਰ ਲਾਂਘੇ ਦੇ ਮੁੱਦੇ ਤੇ ਵੀ ਕਿਹਾ, ਉਹ ਕਹਿੰਦੇ ਡਾਕਟਰ ਸਾਹਿਬ ਬਹੁਤ ਚੰਗਾ ਹੋਇਆ ਕਿ ਇਮਰਾਨ ਖਾਨ ਹੋਰਾਂ ਨੇ ਬਹੁਤ ਚੰਗਾ ਕਦਮ ਲਿਆ। ਔਰ ਪਰ ਉਹ ਕਹਿੰਦੇ ਵੀ ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਵੀ ਜਿਵੇਂ ਸਿੱਖ ਜਿਹੜੇ 150 ਸਾਲ ਪਹਿਲਾਂ ਤੱਕ ਲਗਭਗ ਬਾਦਸ਼ਾਹਤ ਸੀ ਜਿਨ੍ਹਾਂ ਦੇ ਕੋਲ, ਜਿਹੜੇ ਬੌਰਨ ਨੇਸ਼ਨ ਕੌਮ ਹੈ, ਇਹ ਅਸੀਂ ਨਿੱਕੀ ਨਿੱਕੀ ਚੀਜ਼ ਚੋਂ ਤਾਂ ਇੰਨੀ ਖੁਸ਼ੀ ਲੈ ਰਹੇ ਹਾਂ ਲੇਕਿਨ ਇਸ ਪਾਸੇ ਵੱਲ ਕਿਉਂ ਧਿਆਨ ਨਹੀਂ ਆਉਂਦਾ ਕਿ ਵੀ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਜੀ, ਵੀ ਕਿੱਥੇ ਅਸੀਂ 1.5 ਲੱਖ ਮਰਬਾ ਮੀਲ ਦੇ ਜਿਹੜੀ ਸਰਕਾਰੇ ਖਾਲਸਾ ਸੀ, ਅੱਜ ਅਸੀਂ 4 ਕਿਲੋਮੀਟਰ ਦੀ ਪੱਟੀ ਜਿਹੜੀ ਹੈ ਉਹ ਵੀ ਕੀ ਬਣਾਣਗੇ, ਇਹ ਉਹਦੇ ਤੇ ਹੀ ਇੰਡੀਅਨ ਗਵਰਨਮੈਂਟ ਨੂੰ ਔਰ ਦੂਜਾ ਔਰ ਮੈਂ ਦੇਖ ਰਿਹਾ ਸੀ ਵੀ ਕੈਸੇ ਫੇਕ ਕਿਸਮ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਇਹਨਾਂ ਨੇ ਖੜੀਆਂ ਕੀਤੀਆਂ, ਇੱਕ ਉਹਨਾਂ ਚੋਂ ਵਧਾਈ ਦੇ ਰਹੀ ਹੈ ਮੋਦੀ ਨੂੰ, ਇੰਡੀਅਨ ਐਮਬੈਸੀ 'ਚ ਵੀ ਗਏ, ਪਤਾ ਨਹੀਂ ਸਿੱਖਸ ਆਫ ਅਮਰੀਕਾ ਕੇ ਕੀ ਬਣਾਇਆ ਹੋਇਆ ਇਹ ਤੁਸੀਂ ਕਮਾਲ ਕਰਤਾ, ਔਰ ਉਹਨੂੰ ਦੇ ਕੇ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਐਮਬੈਸੀ 'ਚ ਵੀ ਫਿਰ ਉਹਨੂੰ ਪਤਾ ਨਹੀਂ ਸੱਦਿਆ ਵੀ। ਸੋ ਮਤਲਬ ਇੱਕ ਪਾਸੇ ਤਾਂ ਜਿਵੇਂ ਮੈਂ ਕਿਹਾ ਵੀ ਏਜੰਸੀਆਂ ਜਿਹੜੀਆਂ ਨੇ ਉਹ ਫੇਕ ਕਿਸਮ ਦਾ ਕੰਮ ਕਰ ਰਹੀਆਂ ਨੇ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਿੱਥੇ ਜਿੱਥੇ ਸਿੱਖ ਰਾਈਟਫੁਲੀ ਇਹ ਮਹਿਸੂਸ ਕਰਦੇ ਨੇ ਕਿ ਭਾਈ ਇਹ ਸਾਡੇ ਲਈ ਬਹੁਤ ਚੰਗਾ ਕਦਮ ਹੈ, ਉਹਨਾਂ ਨੇ ਹਰ ਥਾਂ ਤੇ ਪਾਕਿਸਤਾਨੀ ਕੌਂਸੂਲੇਟਸ ਨੂੰ ਗੁਰਦੁਆਰਿਆਂ ਦੇ ਵਿੱਚ ਸੱਦਿਆ, ਉਹਨਾਂ ਨੂੰ ਆਨਰ ਕੀਤਾ। ਬਹੁਤ ਸਾਰੀ ਥਾਵਾਂ ਤੇ ਜਿਹੜਾ ਪਾਕਿਸਤਾਨੀ ਭਰਾਵਾਂ ਭੈਣਾਂ ਦਾ ਸਪੌਂਟੇਨੀਅਸ ਇਸ ਦੇ ਉੱਤੇ ਜਿਹੜਾ ਉਹ ਮੁਬਾਰਕਬਾਦ ਵਾਲਾ ਸਿਲਸਿਲਾ ਵੀ ਰਿਹਾ। ਔਰ ਸਾਨੂੰ ਕੱਲ ਹੀ ਸਾਡੇ ਵੀਰ ਜਰਨੈਲ ਸਿੰਘ ਹੋਰਾਂ ਨੇ ਦੱਸਿਆ ਸੀ 2 ਦਿਨ ਪਹਿਲੇ ਕਿ ਐਤਵਾਰ ਜਿਹੜੇ ਪਾਕਿਸਤਾਨ ਦੇ ਕੌਂਸਲ ਜਨਰਲ ਨੇ ਬੀਬੀ ਆਇਸ਼ਾ ਫਾਰੂਖੀ,
ਹਿਊਸਟਨ ਦੇ ਵਿੱਚ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਇਨਵਾਈਟ ਕੀਤਾ ਕਿ ਉਹ ਆਪਣੇ ਸਾਰੇ ਸਟਾਫ ਦੇ ਨਾਲ ਆਉਣਗੇ। ਸੋ ਮੈਂ ਇਸ ਇਸ਼ੂ ਤੇ ਅੱਗੇ ਜਾਣ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਵੀ ਇਹ ਜਿਹੜਾ ਫੇਕ ਜਿਹਾ ਕਿਸਮ ਦਾ ਪਾਰਟ ਹੈ, ਫੇਕ ਲੀਡਰਸ਼ਿਪ ਜਿਵੇਂ ਬਾਹਰਲੇ ਸਿੱਖਾਂ ਦੀ ਉਭਾਰੀ ਜਾ ਰਹੀ ਹੈ, ਉਹਨਾਂ ਤੋਂ ਵੀ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਤੇ ਦੂਸਰੇ ਪਾਸੇ ਜੈਨੂਇਨਲੀ ਕਿ ਪਾਕਿਸਤਾਨ ਦਾ, ਜਿਵੇਂ ਬੀਬੀ ਆਇਸ਼ਾ ਫਾਰੂਖੀ ਨੇ ਆਪਣੀ ਸਪੀਚ ਦੇ ਵਿੱਚ ਵੀ ਜਿਵੇਂ ਉਹਨਾਂ ਨੇ ਜਿੰਨੇ ਨਫੇ ਤੋਲੇ ਸ਼ਬਦ ਕਹੇ ਔਰ ਜਿਸ ਕਦਰ ਉਹਨਾਂ ਦਾ, ਔਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿਵੇਂ? ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਆਨਰ ਕੀ ਕਰਨਾ ਸੀ, ਉਹਨਾਂ ਨੇ ਸਾਨੂੰ ਆਨਰ ਕੀਤਾ ਵੀ ਸਪੈਸ਼ਲੀ ਸ਼ਾਲ ਵੀ ਔਰ ਦੂਸਰਾ ਵੀ ਲੈ ਕੇ ਆਏ ਔਰ ਜਿਵੇਂ ਉਹਨਾਂ ਨੇ ਮੁਹੱਬਤ ਦਾ ਇਜ਼ਹਾਰ ਕੀਤਾ। ਸੋ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਵੀ ਇਹ ਜਿਹੜਾ ਇੱਕ ਪਾਸੇ ਤਾਂ ਇਹ ਜੈਨੂਇਨ ਹੈ, ਪਰ ਜਿਹੜੀ ਗੱਲ ਉਹਨਾਂ ਨੇ ਕੰਸਰਨ ਸ਼ੋ ਕੀਤਾ ਹੈ ਕਿ ਵੀ ਸਿੱਖ ਕਿਉਂ ਭੁੱਲ ਗਏ ਕਿ ਵੀ ਉਹਨਾਂ ਦੀ ਅਲਟੀਮੇਟ ਡੈਸਟਨੀ ਖਾਲਿਸਤਾਨ ਹੈ। ਪਾਕਿਸਤਾਨ ਨੇ ਗੁੱਡਵਿਲ ਦਿੱਤੀ ਹੈ, ਇਹ ਇਸ ਗੱਲ ਨੂੰ ਅੱਗੇ ਵਧਾਉਣ ਲਈ ਹੋਣਾ ਚਾਹੀਦਾ ਹੈ ਕਿ ਵੀ ਇਹ ਸਾਡਾ ਅਲਟੀਮੇਟਲੀ ਕਰਤਾਰਪੁਰ ਕੋਰੀਡੋਰ ਸਾਡੀ ਬਫਰ ਸਟੇਟ ਖਾਲਿਸਤਾਨ ਦੇ ਲਈ ਫਿਊਚਰ ਦੇ ਵਿੱਚ ਅੱਜ ਮਜ਼ਹਬੀ ਸਾਡੀਆਂ ਜਿਹੜੀਆਂ ਨੇ ਐਸਪੀਰੇਸ਼ਨਸ ਦੀ ਫੁਲਫਿਲਮੈਂਟ ਹੈ, ਪਰ ਆਪਣਾ ਗੋਲ ਨਹੀਂ ਛੱਡਣਾ ਚਾਹੀਦਾ। ਇਸੇ ਤਰ੍ਹਾਂ ਮੈਂ ਉਹਨਾਂ ਦੀ ਗੱਲ ਮੇਰੇ ਦਿਮਾਗ 'ਚ ਘੁੰਮ ਰਹੀ ਸੀ ਜਦੋਂ ਮੈਂ ਇਹ ਸੱਜਣ ਕੁਮਾਰ ਦੀ ਕਨਵਿਕਸ਼ਨ ਦੇ ਉੱਤੇ ਪੁੱਠੀਆਂ ਛਾਲਾਂ ਦੇਖੀਆਂ ਤਾਂ ਮੈਂ ਕਿਹਾ ਜੀ ਗੱਲ ਤਾਂ 34 ਸਾਲ ਔਰ 30,000 ਦੀ ਫਿਗਰ ਪੈਨਸਿਲਵੇਨੀਆ ਦੀ ਅਸੈਂਬਲੀ ਦੇ ਰੈਜ਼ੋਲੂਸ਼ਨ ਨੇ ਕਹੀ ਹੈ ਜਿਹੜਾ ਦਿੱਲੀ ਔਰ ਭਾਰਤ ਭਰ ਦੇ ਵਿੱਚ, ਹਾਲਾਂਕਿ ਉਹਨਾਂ ਦੀ ਜਜਮੈਂਟ ਵੀ ਜਿਹੜੀ ਹੈ 3,000 ਦਿੱਲੀ 'ਚ ਤੇ 2,000 ਬਾਕੀ, ਉਹ ਤਾਂ 5-6,000 ਤੇ ਇੱਕ ਵੀ ਬੰਦਾ ਜਿਹੜਾ ਉਹ ਮਾਰਿਆ ਜਾਏ ਇਲੀਗਲੀ ਔਰ ਸਟੇਟ ਸਪਾਂਸਰਸ਼ਿਪ ਦੇ ਥੱਲੇ ਜਾਂ ਸਟੇਟ ਪਲੈਨਿੰਗ ਦੇ ਥੱਲੇ, ਉਹ ਜੈਨੋਸਾਈਡ ਕੁਆਲੀਫਾਈ ਕਰਦਾ। ਬੋਸਨੀਆ ਦੇ ਵਿੱਚ 10-10 12-12 ਬੰਦਿਆਂ ਦੇ ਮਾਰੇ ਜਾਣ ਨੂੰ ਵੀ ਉਹਨਾਂ ਨੇ ਜੈਨੋਸਾਈਡ ਕੀਤਾ। ਸੋ ਬਜਾਏ ਕਿ ਅਸੀਂ ਇਸ ਸਾਰੇ ਪੀਰੀਅਡ 'ਚ ਔਰ ਕਿੱਥੇ ਰਾਜੀਵ ਗਾਂਧੀ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਹੁਣ ਵੀ ਆ ਜਿਹੜਾ ਇਹਨਾਂ ਦਾ ਦੁਮਛੱਲਾ ਹਿੰਦੂ ਤਵੀਆਂ ਦਾ ਕੈਪਟਨ ਅਮਰਿੰਦਰ ਜਿਹੜਾ ਜਗਦੀਸ਼ ਟਾਈਟਲ ਨੂੰ ਵੀ ਡਿਫੈਂਡ ਕਰ ਰਿਹਾ ਸੀ, ਕਮਲਨਾਥ ਨੂੰ ਕਾਂਗਰਸੀਆਂ ਨੂੰ ਵੀ ਕਰ ਰਿਹਾ ਸੀ, ਸਾਰਿਆਂ ਨੂੰ, ਰਾਜੀਵ ਨੂੰ ਉਹਨੇ ਵੀ ਹੁਣ ਫੇਰ ਉਹਨੇ ਕਿਹਾ ਜੀ ਇਹ ਰਾਜੀਵ ਗਾਂਧੀ ਜਦੋਂ ਉਹਦਾ ਕੋਈ ਰੋਲ ਨਹੀਂ ਹੈ। ਮੈਂ ਠੀਕ ਹੈ ਜੀ, ਮੈਂ ਵੀ ਰਿਫਿਊਜੀ ਕੈਂਪਾਂ 'ਚ ਗਿਆ ਸੀ, ਸੱਜਣ ਕੁਮਾਰ ਦਾ ਨਾਮ ਲੈਂਦੇ ਸੀ ਲੋਕ, ਪਰ ਕਿਸੇ ਨੇ ਜਿਹੜਾ ਉਹ ਕਮਲਨਾਥ ਦਾ ਨਹੀਂ ਲਿਆ ਜਾਂ ਜਗਦੀਸ਼ ਟਾਈਟਲਰ ਦਾ ਨਹੀਂ ਲਿਆ। ਔਰ ਇਹੀ ਜਗਦੀਸ਼ ਟਾਈਟਲਰ ਨੂੰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਜਦੋਂ ਬਰੀ ਕੀਤਾ ਪੀ ਚਿਦੰਬਰਮ ਨੇ, ਉਦੋਂ ਹੀ ਜਰਨੈਲ ਸਿੰਘ ਜਿਹੜੇ ਕਿ ਡਿਫੈਂਸ ਦੇ ਜਿਹੜਾ ਉਸ ਨਾਲ ਸੰਬੰਧਿਤ 16 ਸਾਲ ਤੋਂ ਪੱਤਰਕਾਰ ਸੀ, ਉਹਨਾਂ ਨੇ ਉਹਦੇ ਵੱਲ ਜੁੱਤੀ ਵਗਾ ਕੇ ਮਾਰੀ ਸੀ। ਔਰ ਉਸ ਤੋਂ ਬਾਅਦ ਸਾਰੀ ਰਿਪੋਰਟ ਜਗਦੀਸ਼ ਟਾਈਟਲਰ ਨੂੰ ਡ੍ਰੌਪ ਕੀਤਾ ਕੈਬਨਿਟ ਚੋਂ ਔਰ ਉਹ ਸਾਰੀ, ਪਰ ਅਜੇ ਤੱਕ ਉਹ ਆਫ ਦਾ ਹੁੱਕ ਹੈ। ਪਰ ਇਸ ਸਾਰੇ ਦੌਰ ਨੂੰ ਜਿਹੜਾ ਹੈ ਸਿੱਖਾਂ ਦੇ ਸਾਹਮਣੇ, ਕੌਮ ਦੇ ਸਾਹਮਣੇ ਇਹ ਇੰਨੇ ਵੱਡੇ ਲੈਵਲ ਦੇ ਉੱਤੇ ਸਾਡੀ ਹਿਊਮਿਲੇਸ਼ਨ, ਸਾਡੀ ਨਸਲਕੁਸ਼ੀ, ਸਾਡਾ ਅਪਮਾਨ, ਅੱਜ ਵੀ ਹਜ਼ਾਰਾਂ ਬੀਬੀਆਂ ਉੱਥੇ ਜਿਨ੍ਹਾਂ ਦਾ ਨਾਮ ਵਿਡੋ ਕਾਲੋਨੀ, ਹਾਲਾਂਕਿ ਕਾਲੋਨੀ ਦਾ ਨਾਂ ਨਹੀਂ ਰੱਖਿਆ ਹੋਇਆ ਵਿਡੋ ਕਾਲੋਨੀ, ਪਰ ਉਹਨੂੰ ਬਣਾ ਦਿੱਤਾ ਗਿਆ। ਬੱਚੇ ਉਹਨਾਂ ਦੇ ਕੋਈ ਵਿਚਾਰੇ ਜੇਬ ਕਤਰੇ ਬਣ ਗਏ, ਕੋਈ ਬੀਬੀਆਂ ਕਿਸ ਕਿਸਮ ਦੇ ਮਾਹੌਲ 'ਚ। ਔਰ ਇਸ ਸਾਰੇ ਚੋਂ ਮੈਂ ਸਮਝਦਾ ਵੀ ਅਸੀਂ ਜਿਸ ਕਿਸਮ ਦੇ ਸਾਰੇ ਬਾਹਰ ਮਨਜਿੰਦਰ ਸਰਸਾ ਫੂਲਕੇ ਨੂੰ ਜੱਫੀ ਪਾ ਕੇ ਚੁੱਕ ਰਿਹਾ, ਬੱਲੇ HS ਫੂਲਕਾ ਰਿਮਾਰਕੇਬਲ ਖਲੋਤੇ ਨੇ ਔਰ ਇਹ ਸਾਰੇ ਪੀਰੀਅਡ 'ਚ ਉਹਨਾਂ ਸਾਰਿਆਂ ਨੂੰ। ਪਰ ਮੈਂ ਜਿਵੇਂ ਸਮਝਦਾ ਵੀ ਮੈਂ ਇਹਨਾਂ 3 ਬੀਬੀਆਂ ਨੂੰ, ਇਨਫੈਕਟ 2 ਬੀਬੀਆਂ ਔਰ 1 ਸਿੰਘ ਨੂੰ, ਜਿਨ੍ਹਾਂ ਨੇ ਕਿ ਲਗਾਤਾਰਤਾ ਨਾਲ ਇਸ ਗੱਲ ਨੂੰ, ਅਦਰਵਾਈਜ਼ ਇਹ ਗੱਲ ਪੋਸੀਬਲ ਵੀ ਨਹੀਂ ਸੀ ਹੋਣੀ, ਪਰ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ ਕਿ ਇਹ ਏਜੰਸੀਆਂ ਦਾ ਉਹ ਬਦਲਿਆ ਹੋਇਆ ਰੋਲ ਹੈ ਜਿਹਦੇ 'ਚ ਕਿ ਉਹ ਇਸ ਮੁੱਦੇ ਨੂੰ ਨਵੰਬਰ 84 ਦੀ ਨਸਲਕੁਸ਼ੀ ਦੇ ਡਾਇਸਪੋਰਾ ਸਿੱਖਾਂ ਦੇ ਉਸ ਦਬਾਅ ਦੇ ਥੱਲੇ ਕਿਤੇ ਨਾ ਕਿਤੇ ਥੋੜਾ ਬਹੁਤ ਉਹਨੂੰ ਟੱਚ ਕਰਕੇ ਬਾਕੀਆਂ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਨੇ, ਦੇਖੋ ਜੀ ਅਸੀਂ ਤਾਂ ਇਨਸਾਫ ਕਰ ਦਿੱਤਾ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ 3 ਈਮੇਲਸ ਇਹਦੇ ਤੇ ਸਕਸੈਸਿਵਲੀ ਲਿਖੀਆਂ ਨੇ ਇਸ ਮੁੱਦੇ ਦੇ ਆਉਣ ਤੋਂ ਬਾਅਦ ਕਿ ਕਿਵੇਂ ਜਿਹੜਾ ਹਿੰਦੂਤਵੀ ਮੀਡੀਆ ਔਰ ਪਬਲਿਕ TV ਹੋਏ ਜਾਂ ਟਵਿੱਟਰ ਦੇ ਉੱਤੇ ਜਾਂ ਦੂਜੇ ਕਿਵੇਂ ਸਿੱਖਾਂ ਨੂੰ ਹੀ ਦੋਸ਼ ਦੇ ਰਹੇ ਨੇ। ਪਰ ਉਹ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਰਵੀਸ਼ ਕੁਮਾਰ NDTV ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜਾ ਉਹ ਟਰੂਥ ਦੀ ਆਵਾਜ਼ ਬੁਲੰਦ ਕੀਤੀ ਹੈ, ਉਹਨਾਂ ਨੇ ਬੜਾ ਅੱਛਾ ਜਿਹੜਾ ਇਸ ਦੇ ਉੱਤੇ ਉਹਨਾਂ ਦਾ ਰਾਈਟ ਅਪ ਜਿਹੜਾ ਸ਼ਾਇਦ ਸ਼ੋਅ 'ਚੋਂ ਹੀ ਹੋਏਗਾ ਔਰ ਉਹਦੇ 'ਚ ਉਹਨਾਂ ਦੇ ਟਾਈਟਲ ਹੀ ਦਿੱਤਾ ਹੈ 1984, 2002, 1993 ਔਰ 2013 ਇਹਨਾਂ ਦੀ ਜੈਨੋਸਾਈਡਸ ਨੂੰ ਜਿਹੜਾ ਦਿੱਲੀ ਹਾਈ ਕੋਰਟ ਦਾ ਫੈਸਲਾ ਹੈ ਉਸ ਦੇ ਉੱਤੇ ਉਹਨੇ ਝੋਟ ਕੀਤੀ। ਔਰ ਮੈਂ ਕੁਝ ਹਿੱਸਾ, ਕਿਉਂਕਿ
ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਜਿਹਨੂੰ ਕਹਿੰਦੇ ਨੇ ਫਰਮ ਦਾ ਹਾਰਸ ਮਾਊਥ ਡਾਇਰੈਕਟ ਸੋਰਸ ਤੋਂ ਦੇਖਦੇ ਹੋ ਤੇ ਆਪਣੀ ਇਸ ਜਜਮੈਂਟ ਨੂੰ ਜਿਹੜਾ ਜੱਜਿਸ ਨੇ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਵਰਲਡ ਫੇਮਸ 1947 ਦੀ ਉਸ ਪਾਗਲਪਨ ਦੀ ਉਹ ਜਿਹੜੀ ਸਾਰੀ ਲਹਿਰ ਦੋਵੇਂ ਪੰਜਾਬਾਂ 'ਚ ਸੀ, ਕਿਵੇਂ ਪੰਜਾਬ ਰੁਲਿਆ, ਇਹ ਸਾਰੇ ਦੀ ਉਸ ਨਜ਼ਮ ਤੋਂ ਹੀ ਸ਼ੁਰੂ ਕੀਤਾ ਜਜਮੈਂਟ ਨੂੰ। ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹ ਜਜਮੈਂਟ ਕੋਈ ਤੁਰੇ ਜਾਂਦੇ ਨਹੀਂ ਲਿਖੀ ਗਈ, ਉਹਨਾਂ ਨੇ ਇਸ ਨੂੰ ਦੇਖਿਆ। ਔਰ ਗੱਲ ਇਹ ਨਹੀਂ ਹੈ ਵੀ ਕੱਲਾ ਸੱਜਣ ਕੁਮਾਰ ਨੂੰ ਜਿਹੜਾ ਇਹਦੇ 'ਚ ਕਨਵਿਕਟ ਕੀਤਾ ਹੈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਅਫਸੋਸ ਕਿ ਭਾਰਤ ਦੇ ਕਾਨੂੰਨ ਦੇ ਲੈਜਿਸਲੇਚਰ 'ਚ ਕੋਈ ਜੈਨੋਸਾਈਡ ਦੇ ਉੱਤੇ ਕਾਨੂੰਨ ਨਹੀਂ ਹੈ। ਸੋ ਇਹ ਚੈਲੰਜ ਵੀ ਛੱਡ ਦਿੱਤਾ ਉਹਨਾਂ ਨੇ ਹਕੂਮਤ ਦੇ ਲਈ। ਪਲੱਸ ਜਿਵੇਂ ਉਹਨਾਂ ਦੀ ਜਜਮੈਂਟ ਦੀ ਸ਼ੁਰੂਆਤ ਹੋਈ, ਕਿਉਂਕਿ ਇਹ ਅੱਜ ਆਖਾਂ ਵਾਰਿਸ ਸ਼ਾਹ ਨੂੰ, ਜਿਹੜੀ ਉਹਨਾਂ ਦੀ ਨਜ਼ਮ ਦਾ ਨਾਂ ਹੈ ਕਿ ਵੀ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦ ਮੰਦਾ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਔਰ ਇਹ ਲੰਬੀ ਨਜ਼ਮ ਹੈ। ਸੋ ਇਸ ਚੋਂ ਜੱਜਿਸ ਨੇ ਉਹਦੇ ਕੋਟ ਉਸ ਤੋਂ, ਕਿਉਂਕਿ ਲੰਬੀ ਨਜ਼ਮ ਸੀ, ਉਸ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਨੇ ਡਿਸਕ੍ਰਾਈਬ ਕੀਤਾ ਵੀ ਇਸ ਧਰਤੀ ਨੂੰ ਕੀ ਹੋ ਗਿਆ, ਕਿਵੇਂ ਨਫ਼ਰਤ, ਕਿਵੇਂ ਪਾਣੀ, ਔਰ ਉੱਥੋਂ ਸ਼ੁਰੂ ਕੀਤਾ ਹੈ ਜਜਮੈਂਟ ਦਾ ਪਹਿਲੀ ਬਿਗਨਿੰਗ ਹੈ। ਇਨ ਦਾ ਸਮਰ ਆਫ 1947 during partition this country witnessed horrific mass crimes where several lakhs of civilians including Sikhs, Muslims and Hindus were massacred। ਕਿ 1947 ਚ ਦੇਸ਼ ਵੰਡ ਦੇ ਵੇਲੇ ਇਸ ਮੁਲਕ ਨੇ ਬੜਾ ਖੌਫਨਾਕ ਜਿਹੜਾ ਉਹ ਦੇਖਿਆ ਮੰਜ਼ਰ, ਜਿਹਦੇ ਚ ਕਿ ਲੱਖਾਂ ਹਿੰਦੂ, ਮੁਸਲਮਾਨ ਔਰ ਸਿੱਖ ਜਿਹੜੇ ਨੇ ਉਹਨਾਂ ਦਾ ਕਤਲੇਆਮ ਹੋਇਆ ਹੈ। ਯੰਗ ਪੋਇਟ Amrita Pritam, who fled to this country with her 2 little children from Lahore, was witness to the manifold tragedies during that perilous journey. She was moved to pen an ode to Waris Shah, in which she spoke of the fertile land of Punjab, having sprouted poisonous weeds far and near, and where seeds of hatred have grown high, bloodshed is everywhere. Poisoned breeze in forest turned bamboo flutes into snakes. Their venom has turned the bright and rosy Punjab all blue. The killings would continue in the streets of Delhi. ਹੁਣ ਇਹਨੂੰ ਕੰਪੇਅਰ ਕਰਨਾ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਜੱਜਿਸ ਸਮਝਦੇ ਨੇ ਕਿ ਸਿੱਖ ਕੌਮ ਦੇ ਲਈ ਇਹ 47 ਦੇ ਵਿੱਚ ਤਾਂ ਸਿਵਲ ਵਾਰ ਸੀ, ਉਹਦੇ ਤਾਂ ਇੱਕ ਪਾਗਲਪਨ ਆਪਣੇ ਦੌਰ ਦਾ ਸੀ, ਉਹਦੇ 'ਚ ਦੋਵੇਂ ਪਾਸੇ ਦੇ ਆਪਣਿਆਂ ਨੂੰ ਫੇਵਰ ਕਰ ਰਹੇ ਸੀ। ਪਰ ਇਹ ਤਾਂ ਸਟੇਟ ਸਪਾਂਸਰਡ ਜੈਨੋਸਾਈਡ ਸੀ, ਇਹ ਤਾਂ ਆਪਣੇ ਸ਼ਹਿਰੀਆਂ ਨੂੰ ਮਾਰਨ ਦੀ ਗੱਲ ਸੀ। ਉਹਨਾਂ ਦਾ ਤਾਂ ਕੋਈ ਮਕਸਦ ਸੀ ਕਿ ਐਥਨਿਕ ਕਲੀਨਜ਼ਿੰਗ, ਇਧਰੋਂ ਨੂੰ ਉਧਰੋਂ ਕੱਢ ਦਿਓ, ਉਧਰਲਿਆਂ ਨੂੰ ਇਧਰ, ਇਹ ਤਾਂ ਸਿੱਖਾਂ ਨੂੰ ਸਬਕ ਸਿਖਾਉਣ ਲਈ। ਪਰ ਫਿਰ ਵੀ ਜੱਜਿਸ ਨੇ ਕਿ ਭਾਈ ਕਿਵੇਂ ਇਹ ਸਾਰੀ ਜਿਹੜੀ ਹੈ ਨਫ਼ਰਤ ਉਹ ਸਾਰੇ 'ਚ ਫੈਲਾਈ ਗਈ। ਇਹ ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਕੋਟ ਕੀਤਾ ਤਾਂ ਉਹ ਨਫ਼ਰਤ ਸਿੱਖਾਂ ਦੇ ਖਿਲਾਫ, ਜਿਵੇਂ ਇੱਕ ਮੈਂ ਆਰਟੀਕਲ ਵੀ ਦੇਖ ਰਿਹਾ ਸੀ, ਇੰਗਲੈਂਡ ਦੇ ਇੱਕ ਪ੍ਰੋਫੈਸਰ ਨੇ ਲਿਖਿਆ ਕਿ ਜਿਹੜੀ ਨਵੰਬਰ 84 ਜਾਂ ਜੂਨ 84 ਸਿੱਖ ਨਸਲਕੁਸ਼ੀ ਹੋਈ, ਉਹਦੇ ਲਈ 1978 ਤੋਂ ਲੈ ਕੇ ਸਿੱਖਾਂ ਦੇ ਖਿਲਾਫ ਧੂਆਂਧਾਰ ਪ੍ਰੋਪੇਗੈਂਡਾ ਪ੍ਰਚਾਰ ਕੀਤਾ ਗਿਆ ਸੀ। ਜੋ 6 ਸਾਲ ਉਹ ਮਾਹੌਲ ਤਿਆਰ ਕੀਤਾ ਗਿਆ ਜਿਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਸਨੇਕ ਸਾਬਤ ਕੀਤਾ, ਦੇਸ਼ ਦੇ ਗੱਦਾਰ ਸਾਬਤ ਕੀਤਾ, ਮਾਰੇ ਜਾਣ ਦੇ ਕਾਬਲ ਕੀਤਾ। ਔਰ RSS ਦੇ ਜਿਹੜੇ ਸਭ ਤੋਂ ਵੱਡੇ ਆਈਡੀਆਲੋਗ ਉਸ ਵੇਲੇ ਦੇ ਨਾਨਾ ਸਾਹਿਬ ਦੇਸ਼ਮੁਖ ਸੀ, ਉਹਨੇ ਇੱਕ ਆਰਟੀਕਲ ਵੀ ਲਿਖਿਆ ਨਵੰਬਰ ਤੋਂ ਬਾਅਦ ਕਿ ਸਿੱਖ ਡਿਜ਼ਰਵਡ ਇਟ, ਸਿੱਖਸ ਆਸਕਡ ਫॉर ਇਟ, ਇਹ ਇਹਨਾਂ ਨੂੰ ਡਿਜ਼ਰਵ ਕਰਦੇ। ਸੋ ਅੱਜ ਜਦੋਂ ਇਹਦੀ ਕਨਵਿਕਸ਼ਨ ਸੱਜਣ ਕੁਮਾਰ ਦੀ ਹੁੰਦੀ ਹੈ, ਇਹਨਾਂ ਫੈਕਟਸ ਨੂੰ ਅੱਖੋਂ ਤੋਂ ਓਲੇ ਨਾ ਕਰੀਏ ਕਿ ਇਹ ਪਲਾਂਟ ਜੈਨੋਸਾਈਡ ਸਮੁੱਚੀ ਕੌਮ ਨੂੰ ਸਬਕ ਸਿਖਾਉਣ ਦੇ ਲਈ ਸੀ, ਜਿਸ ਦੇ ਲਈ ਇੰਦਰਾ ਗਾਂਧੀ, RSS, BJP, ਭਾਰਤ ਦੀਆਂ ਆਪੋਜੀਸ਼ਨ ਪਾਰਟੀਆਂ ਕਿਸੇ ਵਿਰਲੇ ਟਾਵੇਂ ਨੂੰ ਛੱਡ ਕੇ ਸਾਰੀਆਂ ਇੱਕੋ ਪੇਜ ਦੇ ਉੱਤੇ ਸੀ। ਫਿਰ ਇਹਨੇ ਜਿਹੜਾ ਜਜਮੈਂਟ ਦੇ ਵਿੱਚ ਕਿਹਾ the killings would continue in the streets of Delhi, ਕਿ ਹੁਣ ਇਸ ਤੋਂ 37 ਸਾਲ ਬਾਅਦ ਉਹੀ ਜਿਹੜੀਆਂ killings ਨੇ ਦਿੱਲੀ ਦੀਆਂ ਗਲੀਆਂ ਤੇ ਜਾਰੀ ਨੇ। 37 years later the country was again witness to another enormous human tragedy following the assassination of Shrimati Indira Gandhi, the then Prime Minister of India, on the morning of 31st October 1984 by 2 of her Sikh bodyguards. A communal frenzy was unleashed. For 4 days between 1st and 4th November of that year, all over Delhi, 2,733 Sikhs were brutally murdered.
their houses were destroyed. In the rest of the country, 2000s of Sikhs were killed. हालां 2 ਦੀ स्पेलिंग TOO लिखा है जी नहीं, ये फिर 2 नहीं है. In the rest of the country, 2000s of Sikhs were killed. हाँ, फिगर नहीं है, thousands were killed. So उन्होंने सील नहीं किया 5-6 हज़ार ते, लेकिन ये लिखा इवें ही जा रहा है. ਹੁਣ ਜਿਹੜੀ ਇਸ ਜਜਮੈਂਟ 'ਚ ਉਹਨਾਂ ਨੇ ਜ਼ਾਹਰਾ ਤੌਰ ਤੇ ਇੰਦਰਾ ਗਾਂਧੀ ਦੇ 2 ਬਾਡੀਗਾਰਡਸ ਨੇ ਮਾਰਿਆ ਔਰ ਉਸ ਤੋਂ ਬਾਅਦ ਹਜ਼ਾਰਾਂ ਸਿੱਖ ਦਿੱਲੀ ਔਰ ਭਾਰਤ ਭਰ ਮਾਰੇ ਗਏ. ਇਹ ਮੈਜੋਰਿਟੀ ਆਫ ਦਾ ਪਰਪੀਟ੍ਰੇਟਰਸ ਆਫ these horrific mass crimes enjoyed political patronage. ਹੁਣ ਇਹ ਪਹਿਲੀ ਵਾਰ ਹੈ ਕਿ ਇਸ ਕਿਸਮ ਦੀ ਕਿ ਮੰਨਿਆ ਕਿ ਇਹ ਜਿਨ੍ਹਾਂ ਨੇ ਇਹ ਕੈਰੀ ਕੀਤਾ, ਇਹ ਮਰਡਰ ਕੀਤੇ ਸਿੱਖਾਂ ਦੇ, ਉਹਨਾਂ ਨੂੰ ਸਿਆਸੀ ਜਿਹੜੀ ਹੈ ਉਹ ਹਮਾਇਤ ਸੀ, ਉਹਨਾਂ ਦੀ ਜਿਹੜੀ ਹੈ ਉਹਨੂੰ ਕੀ ਕਹਿੰਦੇ ਨੇ ਪੈਟਰਨੇਜ ਸੀ, ਐਂਡ ਵਰ ਏਡਡ ਬਾਈ ਐਨ ਇਨਡਿਫਰੈਂਟ ਲਾਅ ਐਨਫੋਰਸਮੈਂਟ ਏਜੰਸੀ ਕਿ ਵੀ ਇੱਕ ਪਾਸੇ ਸਿਆਸੀ ਲੀਡਰਸ਼ਿਪ ਪ੍ਰੋਟੈਕਟ ਕਰ ਰਹੀ ਸੀ ਔਰ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਸਿਕਿਉਰਿਟੀ ਦਸਤੇ ਆ ਜਾਂਦੇ ਨੇ ਉਹ ਵੀ ਜਿਹੜੇ ਨੇ ਨਾਲ ਰਲੇ ਹੋਏ ਸੀ. The criminals escaped prosecution and punishment for over 2 decades. 20 ਸਾਲ ਤੋਂ ਜ਼ਿਆਦਾ ਸਮਾਂ ਇਹ ਜਿਹੜੇ ਅਪਰਾਧੀ ਸੀ, ਇਹ ਜਿਹੜੇ ਜ਼ੁਲਮ ਕਰਨ ਵਾਲੇ ਸੀ, ਇਹ ਜਿਹੜਾ ਅਦਾਲਤਾਂ ਤੋਂ ਔਰ ਦੂਸਰੇ ਤੋਂ ਸਜ਼ਾ ਤੋਂ ਬਚਦੇ ਰਹੇ. It took as many as 10 committees and commissions for the investigations into the role of some of them to be entrusted in 2005 to the Central Bureau of Investigation 21 years after the occurrence. कि भी इस दौरान ਜਿਹੜੇ ਨੇ ਉਹ ਬਚੇ ਰਹੇ ਔਰ 10 ਦੇ ਕਰੀਬ ਕਮੇਟੀਆਂ ਤੇ ਕਮਿਸ਼ਨ ਬਣੇ ਔਰ ਜਿਹੜਾ ਕੁਛ ਨੂੰ 2005 ਦੇ ਵਿੱਚ CBI ਦੇ ਹਵਾਲੇ ਕੀਤਾ ਗਿਆ ਔਰ 21 ਸਾਲ ਬਾਅਦ ਯਾਨੀ CBI ਦੇ ਹਵਾਲੇ ਵੀ 84 ਤੋਂ ਬਾਅਦ 21 ਸਾਲ ਬਾਅਦ ਕੀਤਾ ਗਿਆ. ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪ੍ਰੈਜ਼ੈਂਟ ਅਪੀਲ ਹੈ ਇਹ ਇਹਦੇ ਚੋਂ ਨਿਕਲੀ ਸੱਜਣ ਕੁਮਾਰ ਦਾ ਔਰ ਇਹ ਸਾਰੇ ਦਾ ਔਰ ਜਿਹੜਾ ਟ੍ਰਾਇਲ ਕੋਰਟ ਨੇ ਇਹ ਸਜ਼ਾਵਾਂ ਦਿੱਤੀਆਂ ਔਰ ਜਿਹੜਾ ਪਹਿਲੇ ਦਾ ਉਹਨਾਂ ਨੇ ਕੀਤਾ ਫਰਦਰ ਵਾਇਲ ਅਫਰਮਿੰਗ ਦਾ ਕਨਵਿਕਸ਼ਨ ਇਹਨੂੰ ਉਹਨਾਂ ਨੇ ਅੱਗੇ ਤੋਰ ਕੇ ਫਿਰ ਜਿਹੜਾ ਕਿ ਅਕਿਊਜ਼ਡ ਇਨ ਦਿਸ ਕੇਸ ਹੈਵ ਬੀਨ ਬ੍ਰੌਟ ਟੂ ਜਸਟਿਸ ਪ੍ਰਾਈਮਰ. ਹੁਣ ਇਹਦੇ 'ਚ ਜਿਹਨਾਂ ਤਿੰਨਾਂ ਬਹਾਦਰ ਰੂਹਾਂ ਨੂੰ ਮੈਂ ਸਲੂਟ ਕੀਤਾ ਹੈ, ਜੁਡੀਸ਼ਰੀ ਨੇ ਵੀ ਕੀਤਾ ਹੈ. The accused in this case have been brought to justice primarily on account of the courage and perseverance of 3 eyewitnesses, Jagdish Kaur, whose husband, son and 3 cousins were the 5 killed. Husband भी मारे, पुत्र भी मारे, 3 उन्हां दे जिहड़े ने चचेरे भरा मारे. Jageshwar Singh, another cousin of Jagdish Kaur, and Nirpreet Kaur, who saw the Gurdwara being burnt down and father being burnt alive by the raging mobs. It is only after the CBI entered the scene that they were able to be assured and they spoke up. Admirably, they stuck firm to their truth at the trial. So ਉਹਨਾਂ ਨੇ ਇਹਨਾਂ ਤਿੰਨਾਂ ਨੂੰ ਜਿਹੜਾ ਦਿੱਤਾ ਔਰ ਮੈਂ ਇੱਕ ਹਿੱਸਾ ਜਿਹੜਾ ਇਸ ਤੋਂ ਪਹਿਲਾਂ ਕਿ ਮੈਂ ਦੂਸਰੇ ਤੇ ਸਵਿਚ ਕਰਾਂ. This court is of the view that the mass killings of Sikhs in Delhi and elsewhere in November 1984 were in fact crimes against humanity. कि अदालत इस गल दे नाल बिल्कुल इस ते इतफाक करदी है कि ये जो नवंबर 84 च होया ये इंसानियत दे खिलाफ गुनाह सन, crimes against humanity. They will continue to shock the collective consciousness of society for a long time to come. कि जिहड़ी collective सांझी ज़मीर है सोसाइटी दी ये लंबा वक्त उस नूं जिहड़ा है ਉਹ ਹਿਲਾਉਂਦੇ ਰਹਿਣਗੇ, ਉਸ ਨੂੰ ਸਦਮਾ ਦਿੰਦੇ ਰਹਿਣਗੇ. While it is undeniable that it has taken over 3 decades to bring the accused in this case to justice, that our criminal justice system stands severely tested in that process. ਕਿ ਵੀ 30 ਸਾਲ ਬਾਅਦ ਇਹ ਲੱਗੇ ਕਿ ਉਹਨਾਂ ਨੂੰ ਅਸੀਂ ਉਸ ਤੱਕ ਪਹੁੰਚੇ ਔਰ ਇਹਦੇ ਤੇ ਸਾਡਾ ਟੈਸਟ ਵੀ ਹੋਇਆ ਇਹ ਸਾਰੇ. It is essential in a democracy governed by the rule of law to be able to call out those responsible for such mass crimes. कि जे democracy है, rule of law है, ते उन्हां नूं जिहड़े दोषी ने सजा देना बनदा. It is important to assure those countless victims waiting patiently that despite the challenges truth will prevail and justice will be done. कि भी हजारां होर जिहड़े इंतजार कर रहे ने, ज़ाहिर है प्रेसिडेंट टर्निंग केस है
ਔਰ ਇਸ ਸਾਰੇ ਚੋਂ ਬਾਕੀ ਲੰਬੀ ਜਜਮੈਂਟ ਹੈ, ਮੈਂ ਉਹਦੇ 'ਚ ਤਾਂ ਨਹੀਂ ਜਾਵਾਂਗਾ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਵੀ ਜਿਹੜਾ ਜੈਨੋਸਾਈਡ ਦੇ ਖਿਲਾਫ ਕੋਈ ਲਾਅ ਭਾਰਤ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਔਰ ਇਸ ਦੇ ਉੱਤੇ ਈਵਨ ਬੜਾ ਅੱਛਾ ਆਰਟੀਕਲ ਜਿਹੜਾ ਹੈ ਮਨੋਜ ਮਿੱਤਰਾ ਜਿਨ੍ਹਾਂ ਨੇ ਮਨੋਜ ਮਿੱਟਾ ਜਿਨ੍ਹਾਂ ਨੇ ਵੈਨ ਏ ਟਰੀ ਸ਼ੁਕ ਦਿੱਲੀ ਦਾ 1984 ਕਾਰਨੇਜ ਪ੍ਰੋਮੀਨੈਂਟ ਪੱਤਰਕਾਰ ਹੈ, ਇਹਨਾਂ ਨੇ HS ਫੂਲਕਾ ਦੇ ਨਾਲ ਮਿਲ ਕੇ ਕਿਤਾਬ ਲਿਖੀ। ਔਰ ਉਹਨਾਂ ਦਾ ਆਰਟੀਕਲ ਮੈਂ ਸਮਝਦਾ ਵੀ ਇਸ ਕਿਤਾਬ ਨੇ ਵੀ ਔਰ ਮਨੋਜ ਮਿੱਤਾ ਨੇ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਵੀ ਮੈਂਸ਼ਨ ਕੀਤਾ ਸੀ ਕਿ ਕਿਵੇਂ ਕਮਲਨਾਥ। ਔਰ ਦੇਖੋ ਤੁਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਅਪਮਾਨਿਤ ਹੋਣ ਦੀ ਗੱਲ ਕੀ ਹੁੰਦੀ ਹੈ ਕਿ ਜਿਸ ਦਿਨ ਇਹ ਹੁਣ ਦੋ ਜਿਹੜੇ ਜੱਜ ਨੇ ਉਹ ਸਜ਼ਾ ਸੁਣਾ ਰਹੇ ਨੇ ਸਜਨ ਕੁਮਾਰ ਨੂੰ ਉਮਰ ਕੈਦ, ਉਸੇ ਦਿਨ ਜਿਹੜਾ ਉਹ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਜਿਹਨੇ ਇੱਕ ਪਿਓ ਤੇ ਪੁੱਤਰ ਨੂੰ ਗੁਰਦੁਆਰਾ ਰਕਾਬਗੰਜ ਤੇ ਹਮਲਾ ਕਰਕੇ ਭੀੜ ਦੀ ਅਗਵਾਈ ਕਰਕੇ ਮਰਡਰ ਕੀਤਾ ਜਿਨ੍ਹਾਂ ਦਾ, ਉਹ ਉੱਥੇ ਜਿਹੜਾ ਸਹੁੰ ਚੁੱਕ ਰਿਹਾ ਚੀਫ ਮਿਨਿਸਟਰ ਦੀ। ਔਰ ਉਹਦੇ ਚ ਨਵਜੋਤ ਸਿੱਧੂ ਅਦਰਵਾਈਜ਼ ਹੁਣ ਸਾਰੇ ਕਰਤਾਰਪੁਰ ਲਾਂਘੇ ਦੇ ਮਾਮਲੇ ਚ ਉਹਨੂੰ ਡਿਊ ਦਿੰਦੇ ਨੇ, ਦੇਣਾ ਵੀ ਬਣਦਾ, ਉਸ ਓਥ ਟੇਕਿੰਗ ਸੈਰੇਮਨੀ ਚ ਪਹੁੰਚਿਆ ਹੋਇਆ। ਔਰ ਇਹ ਸਾਰੇ ਅਮਰਿੰਦਰ ਤੋਂ ਲੈ ਕੇ ਦੂਜੇ ਜਿਹੜੇ ਹੁਣ ਜਦੋਂ ਜਜਮੈਂਟ ਆਈ ਗਈ ਉਹਨਾਂ ਨੂੰ ਕਹਿਣਾ, ਉਹਨਾਂ ਦਾ ਸਵਾਗਤ ਕਰਨਾ, ਉਹਨਾਂ ਨੂੰ ਲੱਗਦਾ ਕਿ ਵੀ ਠੀਕ ਹੈ। ਲੇਕਿਨ ਕਪਲ ਸਿੱਬਲ ਜਿਹੜਾ ਹੈ ਉਹਦਾ ਮੁੰਡਾ ਉਹਨੂੰ ਡਿਫੈਂਡ ਕਰਨ ਲਈ ਸੁਪਰੀਮ ਕੋਰਟ ਤੱਕ ਜਾਂਦਾ ਹੈ। ਔਰ ਇਹ ਸਾਰੇ ਜਿਹੜੇ ਨੇ ਇਹਨਾਂ ਦੀ ਕਿਸੇ ਦਾ ਜ਼ਬਾਨ ਨਹੀਂ ਖੁੱਲੀ ਕਿ ਵੀ ਉਹਨੂੰ ਆਪਣੇ ਆਕੇ ਨੂੰ ਕਹਿਣ ਰਾਹੁਲ ਗਾਂਧੀ ਨੂੰ ਕਿ ਕਮਲਨਾਥ ਨੂੰ ਨਾ ਬਣਾ। ਔਰ ਇਹ ਜੇ ਜ਼ਖਮ ਛਿੜਕਣਾ ਨਹੀਂ ਹੈ, ਲੂਣ ਛਿੜਕਣਾ ਨਹੀਂ ਹੈ, ਜ਼ਖਮਾਂ ਦੇ ਤਾਂ ਹੋਰ ਕੀ ਹੈ। ਔਰ ਇਸ ਦੇ ਉੱਤੇ ਹੀ ਜਿਹੜਾ ਈਵਨ ਮੈਂ ਇੱਕ ਹੋਰ ਸਟੋਰੀ ਸੀ ਪਰ ਮੈਂ ਇਹਦੇ 'ਚ ਨਹੀਂ ਜਾ ਸਕਾਂਗਾ, ਲੇਕਿਨ ਮੈਂ ਕੁਇਕਲੀ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਆਲਮੋਸਟ 3 ਈਮੇਲਸ ਇਸ ਮੁੱਦੇ ਦੇ ਉੱਤੇ ਲਿਖੀਆਂ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਇੱਕ ਉਹਨਾਂ ਦੀ ਹੈ ਕਿ ਇੰਡੀਆ ਐਕਸਪੋਜ਼ਡ ਆਫਟਰ ਸਜਨ ਕੁਮਾਰ ਵਰਡਿਕਟ। ਔਰ ਕੁਇਕ ਪੁਆਇੰਟਸ ਉਹਨਾਂ ਨੇ ਕਿਹਾ ਵੀ ਕਿਵੇਂ ਅਰਨਾਬ ਗੋਸਵਾਮੀ ਜਿਹੜਾ ਕਿ ਰਿਪਬਲਿਕ ਟੀਵੀ ਦਾ ਹੋਸਟ ਹੈ, ਉਹਨੇ ਭਾਈ ਬਲਦੀਪ ਸਿੰਘ ਔਰ ਜਰਨੈਲ ਸਿੰਘ ਜਿਹੜੇ ਨੇ ਉਹਨਾਂ ਨੂੰ ਸੱਦਿਆ ਸੀ ਡਿਸਕਸ਼ਨ ਲਈ। ਔਰ ਜਦੋਂ ਬਲਦੀਪ ਸਿੰਘ ਨੇ ਕਿਹਾ ਕਿ ਵੀ ਹਿੰਦੂਆਂ ਨੇ ਸਿੱਖਾਂ ਨੂੰ ਮਾਰਿਆ 84 ਚ, ਉਹਨੇ ਫਿਰ ਇਹ ਕਿਹਾ ਕਿ ਜਿਵੇਂ ਸਾਰੇ ਜਿਹੜੇ ਗਾਂ ਭਗਤ ਨੇ ਕਿਲਿੰਗ ਕਰਨ ਵਾਲੇ ਸਾਰੇ ਹਿੰਦੂ ਨੇ ਗਾਂ ਦੇ ਨਾਂ ਤੇ ਜਿਹੜੇ ਮੁਸਲਮਾਨਾਂ ਨੂੰ ਮਾਰਦੇ ਨੇ। ਔਰ ਇਸ ਦੇ ਉੱਤੇ ਉਹ ਬੜਾ ਭੜਕਿਆ ਔਰ ਉਹਨੇ ਉਹਨਾਂ ਨੂੰ ਫੋਰਸ ਕੀਤਾ ਕਿ ਵੀ ਤੂੰ ਆਪਣੇ ਸ਼ਬਦ ਵਾਪਸ ਲੈ। ਪਰ ਜਦੋਂ ਉਹਨਾਂ ਨੇ ਨਹੀਂ ਲਏ ਤਾਂ ਫਿਰ ਉਹਨੇ ਕਿਹਾ ਕਿ ਜੀ ਤੂੰ ਖਾਲਿਸਤਾਨੀ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਸੱਜਣ ਕੁਮਾਰ ਬਾਰੇ ਵੀ ਕਿਹਾ ਕਿ ਵੀ ਦਿੱਲੀ ਹਾਈ ਕੋਰਟ ਨੇ ਉਹਨੂੰ 15 ਦਿਨ ਦਾ ਟਾਈਮ ਦੇ ਦਿੱਤਾ ਸਰੈਂਡਰ ਕਰਨ ਦਾ। ਸੋ ਇਹਦਾ ਮਤਲਬ ਇਹ ਹੈ ਵੀ ਉਹ ਸੁਪਰੀਮ ਕੋਰਟ 'ਚ ਜਾਏਗਾ। ਇਸੇ ਤਰ੍ਹਾਂ ਹਾਈ ਕੋਰਟ ਦੇ ਫੈਸਲੇ ਨੇ ਭਾਵੇਂ ਇਹਨੂੰ ਜੈਨੋਸਾਈਡ ਡਾਇਰੈਕਟ ਲਫ਼ਜ਼ ਨਹੀਂ ਇਸਤੇਮਾਲ ਕੀਤਾ। ਫਿਰ ਇਸੇ ਤਰ੍ਹਾਂ ਉਹਨਾਂ ਨੇ ਕੈਪਟਨ ਅਮਰਿੰਦਰ ਦੀ ਸ਼ੇਮਲੈਸਨੈਸ ਦਿਖਾਈ ਹੈ, ਜਿਹਨੂੰ ਹਿੰਦੂ ਰਤਨ ਦਾ ਅਵਾਰਡ ਦਿੱਤਾ ਹੈ ਹਿੰਦੂ ਜਥੇਬੰਦੀ ਨੇ ਪੰਜਾਬ ਦੇ ਵਿੱਚ। ਕਮਲਨਾਥ ਦਾ ਜ਼ਿਕਰ ਅਸੀਂ ਆਲਰੇਡੀ ਕਰ ਚੁੱਕੇ ਹਾਂ। ਸੋ ਉਹਦੇ 'ਚ ਉਹਨਾਂ ਨੇ ਅਖੀਰ ਇਹ ਕਿਹਾ ਕਿ ਵੀ ਇਹ ਵੀ ਸਿੱਖਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਨਾਨਾ ਜੀ ਦੇਸ਼ਮੁਖ ਨੇ ਜਿਹੜਾ RSS ਦਾ ਆਈਡੀਆਲੋਗ ਹੈ ਇਹ ਕਿਹਾ ਸੀ ਵੀ ਸਿੱਖ ਇਹਨੂੰ ਡਿਜ਼ਰਵ ਕਰਦੇ ਸੀ। ਔਰ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਵੀ ਜਜ਼ਬਾਤੀ ਹੋਏ, ਸਾਰਿਆਂ ਨੂੰ ਲੱਗਿਆ ਕਿ ਵੀ ਇਨਸਾਫ ਮਿਲਿਆ, ਪਰ ਇੰਡੀਅਨ ਮੀਡੀਆ ਐਂਡ ਇੰਡੀਅਨ ਜਰਨਲਸ ਅਬਰੋਡ ਆਰ ਸਟਿਲ ਪੈਡਲਿੰਗ ਫਾਲਸ ਨੈਰੇਟਿਵ calling 1984 as riots and claiming it broke out after assassination of Indira Gandhi and underplaying it was planned from top to bottom by Gandhis and Congress, and that it didn't just happen in Delhi but Sikhs were killed, raped, looted all over India. फिर उन्होंने कहा भी कल्ला यही नहीं, सिखों को नहीं भूलना चाहिए कि गुरुद्वारास, homes, shops, vehicles were burnt all over India, not just in Delhi. और historic day, but do point out hypocrisy of Indian secular and right wing alike when it comes to Sikhs and 1984. फिर इसी तरह उन्होंने एक और ईमेल सज्जन कुमार वर्डिक्ट exposed Hindus, ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਈਵਨ ਅਮਨਦੀਪ ਸੰਧੂ ਜਾਂ ਹਰਤੋਸ਼ ਬਲ ਵਰਗੇ ਜਿਹੜੇ ਸੈਕੂਲਰ ਕਿਸਮ ਦੇ ਜਰਨਲਿਸਟ ਨੇ ਉਹਨਾਂ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਐਂਡ ਅਬਿਊਜ਼ਡ by Congress supporters on Twitter and Facebook and called Khalistanis. Even when they shared their own experience as victims, they were asked to shut up with their victim rants. कि even ਉਹ ਜਿਹੜੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਵੀ ਨਹੀਂ ਹੈਗੀਆਂ ਔਰ ਉਹ ਸੈਕੂਲਰ ਬਣੇ ਹੁੰਦੇ ਨੇ ਪੂਰਾ, ਪਰ ਨਵੰਬਰ 84 ਦੀ ਉਹ ਜਦੋਂ ਗੱਲ ਕਰਦੇ ਨੇ ਵੀ ਸਾਡੇ ਨਾਲ ਕੀ ਵਾਪਰਿਆ ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਤੂੰ ਇਹ ਜਿਹੜਾ ਵਿਕਟਮ ਰੈਂਟ ਹੈ ਇਹਨੂੰ ਬੰਦ ਕਰੋ. Ironically, these are same people who claim to be secular and rant against
bigotry, communalism all the time. They even trolled Rana Ayub for criticizing Congress over making Kamal Nath as CM of Madhya Pradesh, and now Sajan Kumar Delhi HC verdict which he supported. ਰਾਣਾ ਅਯੂਬ ਜਿਹਨੇ ਗੁਜਰਾਤ ਫਾਈਲਸ ਲਿਖਿਆ ਉਹਦੇ ਵੀ ਪਿੱਛੇ ਪੈ ਗਿਆ ਕਿਉਂਕਿ ਉਹਨੇ ਕਿਹਾ ਜੀ ਕਮਲ ਨਾਥ ਤੁਸੀਂ ਕਿਉਂ ਬਣਾਇਆ ਮੱਧ ਪ੍ਰਦੇਸ਼ ਦਾ ਜਾਂ ਸਜਨ ਕੁਮਾਰ ਦੀ ਕਨਵਿਕਸ਼ਨ ਤੇ ਉਹਨੇ ਲਿਖਿਆ ਇਫ ਦਿਸ ਡਸਨਟ ਐਕਸਪੋਜ਼ ਇੰਡੀਆ ਦੈਨ ਵਾਟ ਐਲਸ ਡੂ ਸਿਕਸ ਵਾਂਟ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਕੀ ਹੈਗਾ ਇੰਡੀਆ ਕੀ ਕਰ ਰਿਹਾ ਕੈਨ ਸਿਕਸ ਨਾਟ ਸੀ ਦਾ ਹੇਟਰੇਟ ਤੁਹਾਨੂੰ ਨਫ਼ਰਤ ਨਹੀਂ ਨਜ਼ਰ ਆਉਂਦੀ ਵੀ ਕੀ ਹੈਗੀ Also, the credit for Delhi High Court verdict doesn't go to BJP, SAD or only HS Fulka, but to Sikh witnesses who preserved all these years, who persevered all these years, and to Sikh diaspora that has built pressure on India with its activism on writing, researching and getting 1984 Sikh genocide recognized by international governments. So, ਅਸੀਂ ਜ਼ਿਕਰ ਕੀਤਾ ਕਿ diaspora ਦੇ ਹੱਥੋਂ ਹੀ ਜਿਹੜਾ ਇਹ pressure built ਹੋਇਆ ਔਰ ਉਹਨੂੰ ਡੀਫਲੇਟ ਕਰਨ ਦੇ ਲਈ ਇਹਨਾਂ ਨੇ ਇਹ ਮਾੜਾ ਮੋਟਾ ਏਜੰਸੀਆਂ ਨੇ ਜਿਹੜਾ ਉਹ ਕਾਰਵਾਈ ਕੀਤੀ I congratulate diaspora activism for putting this pressure on India and I hope you continue to educate all young generation on plight of Sikhs in India and continuous hounding of Sikhs in India and by Indian agencies abroad so that they are not brainwashed like youth in India and continue fight for justice like Jews are still fighting against Nazis. ਔਰ ਉਹਨਾਂ ਨੇ ਕਿਹਾ ਵੀ ਡਾਇਸਪੋਰਾ ਇਸ ਗੱਲ ਨੂੰ ਜਾਰੀ ਰੱਖੇਗਾ ਜਿਵੇਂ ਯਹੂਦੀ ਅੱਜ ਤੱਕ ਵੀ ਉਹਨਾਂ ਨੇ ਨਾਜ਼ੀਆਂ ਨੂੰ ਆਫਤਾ ਹੁਕ ਨਹੀਂ ਕੀਤਾ ਔਰ ਫਿਰ ਉਹਨਾਂ ਨੇ ਅਖੀਰ ਚ ਕਿਹਾ ਆਈ ਆਲਸੋ ਹੋਪ ਨਾਈਵ ਬ੍ਰੇਨ ਵਾਸ਼ਡ ਇੰਡੀਅਨ ਸਿੱਖਸ ਲਰਨ ਟਰੂਥ ਐਂਡ ਸਟਾਰਟ ਟੂ ਸਟੈਂਡ ਫॉर ਆਵਰ ਓਨ ਰਾਈਟਸ ਇਨਸਟੈਡ ਆਫ ਟੋਲਰੇਟਿੰਗ ਡਿਨਾਇਲ ਆਫ ਜਸਟਿਸ ਐਂਡ ਹਿਊਮਿਲੇਟਿੰਗ ਐਂਡ ਐਂਟੀ ਸਿੱਖ ਪ੍ਰੋਪੇਗੈਂਡਾ ਬਾਈ ਇੰਡੀਆ ਕਿ ਇਹ ਜਿਹੜੇ ਬ੍ਰੇਨ ਵਾਸ਼ ਸਿੱਖ ਨੇ ਉਹ ਵੀ ਸੱਚ ਨੂੰ ਸਮਝਣ ਔਰ ਆਪਣੇ ਹੱਕਾਂ ਲਈ ਖਲੋਣ ਔਰ ਇਹਦੇ ਬਜਾਏ ਕਿ ਉਹ ਜੋ ਵੀ ਉਹਨਾਂ ਦੇ ਨਾਲ ਇਨਜਸਟਿਸ ਹੋ ਰਿਹਾ ਜਾਂ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਜਾਂ ਐਂਟੀ ਸਿੱਖ ਪ੍ਰੋਪੇਗੈਂਡਾ ਉਹਨੂੰ ਅੱਖਾਂ ਬੰਦ ਕਰਕੇ ਦੇਖੀ ਜਾਣ ਔਰ ਵਾਹਿਗੁਰੂ ਜੀ ਮਿਹਰ ਕਰਨ ਔਰ ਇਹ ਉਹਨਾਂ ਦਾ ਭੈਣ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਉਹ ਸਾਨੂੰ ਪੂਰਾ ਇਨਫੋਰਮਡ ਵੀ ਰੱਖਦੇ ਨੇ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਆਉਂਦੇ ਆ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ